ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ, ਉੱਘੇ ਲੇਖਕ ਅਤੇ ਸਰਗਰਮ ਸਮਾਜਿਕ ਕਾਰਕੁਨ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ ਜੀ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੇ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਨਾ ਟੋਨੀ ਟਰਕੀਨਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ, ਤੇ ਇਹਨਾਂ ਦਾ ਨੰਬਰ ਹੈ 4159090503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ ਸੈਨ ਹੋਜ਼ੇ, ਓਂਕਾਰ ਸਿੰਘ ਫਰੈਜ਼ਨੋ, ਗੁਰਨਾਮ ਸਿੰਘ ਐਂਟੀਲੋਪ, ਜਰਨੈਲ ਸਿੰਘ ਸਿਆਟਲ, ਮਨਦੀਪ ਢਿੱਲੋਂ ਯੂਨੀਵਰਸਿਟੀ ਤੇ ਲਾਲੀ ਸਿੰਘ ਗਰੇਵਾਲ ਫਰੀਮਾਉਂਟ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2026 ਦੀ 25 ਮਾਰਚ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਬੁੱਧਵਾਰ ਹੈ। ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਪੰਜਾਬ ਦੇ ਸਿਆਸੀ ਵਰਤਾਰਿਆਂ ਤੋਂ। ਸ਼ਰਮਾ ਜੀ, ਇੱਕ ਹਰ ਰੋਜ਼ ਆਏ ਦਿਨ ਕੋਈ ਨਾ ਕੋਈ ਨਵਾਂ ਸਿਆਸੀ ਬਖੇੜਾ ਖੜਾ ਹੁੰਦਾ, ਕੋਈ ਨਾ ਕੋਈ ਨਵਾਂ ਸਿਆਸੀ ਨਾਟਕ ਦੇਖਣ ਨੂੰ ਮਿਲ ਜਾਂਦਾ ਹੈ। ਖਾਸ ਕਰਕੇ ਜਦੋਂ ਪਾਵਰ ਦੇ ਨਾਲ ਸੰਬੰਧਿਤ ਬੰਦਿਆਂ ਦੇ ਨਾਲ ਕੁਝ ਘਟਨਾ ਘਟਦੀਆਂ ਨੇ ਤਾਂ ਲੋਕਾਂ ਦੇ ਵਿੱਚ ਹੋਰ ਦਿਲਚਸਪੀ ਪੈਦਾ ਹੋ ਜਾਂਦੀ ਹੈ। ਸਿਆਸੀ ਵਿਰੋਧੀ ਚਸਕੇ ਲੈ ਰਹੇ ਨੇ, ਕੋਈ ਫੁੱਫੜ ਕਹਿ ਰਿਹਾ, ਕੋਈ ਕੁਛ ਕਹਿ ਰਿਹਾ। ਹਰਮੀਤ ਪਠਾਨ ਮਾਜਰਾ ਮੱਧ ਪ੍ਰਦੇਸ਼ ਤੋਂ ਫੜਿਆ ਗਿਆ, ਪਰ ਲੋਕਾਂ ਦੇ ਵਿੱਚ ਚਰਚਾ ਇਹ ਹੈ ਵੀ ਪਹਿਲਾਂ ਆਪ ਹੀ ਬਚਾਇਆ ਤੇ ਹੁਣ ਆਪ ਹੀ ਫੜਾਤਾ ਜੀ। ਪ੍ਰਵੀਨ ਜੀ, ਸਿੱਧੇ ਲਫ਼ਜ਼ਾਂ 'ਚ ਜੇ ਕਹਿਣਾ ਹੋਵੇ ਤਾਂ ਕੀ ਭੁੱਲਰ ਮਾਮਲੇ ਤੇ ਮਿੱਟੀ ਪਾਉਣ ਦੇ ਲਈ ਪਠਾਨ ਮਾਜਰਾ ਫੜਿਆ ਗਿਆ? ਸਹੀ ਗੱਲ, ਬਿਲਕੁਲ ਜੀ। ਕੀ ਖਬਰਾਂ ਦੀਆਂ ਸੁਰਖੀਆਂ ਚੋਂ ਲਾਲਜੀਤ ਭੁੱਲਰ ਦਾ ਜ਼ਿਕਰ ਹਟ ਜਾਵੇ, ਗਗਨਦੀਪ ਸਿੰਘ ਰੰਧਾਵਾ ਦੇ ਸੁਸਾਈਡ ਦੀ ਗੱਲ ਲਾਂਭੇ ਹੋ ਜਾਵੇ, ਉਹ ਦੂਸਰੇ ਪੰਨਿਆਂ ਤੇ ਚਲੀ ਜਾਵੇ, ਪਹਿਲੇ ਪੰਨੇ ਤੇ ਜੇ ਸੁਰਖੀ ਪੰਜਾਬ ਦੀ ਕੋਈ ਬਣੇ ਤਾਂ ਉਹ ਪਠਾਨ ਮਾਜਰੇ ਦੀ ਗ੍ਰਿਫਤਾਰੀ ਦੀ ਬਣੇ? ਕੀ ਇਹ ਸਾਰਾ ਨਾਟਕ ਇਸ ਤਰੀਕੇ ਕਰਨ ਨਾਲ? ਸਹੀ ਗੱਲ, ਮਤਲਬ ਸਾਰੀ ਦੁਨੀਆ ਇੱਕ ਪਾਸੇ, ਜੋਰੂ ਕਾ ਭਾਈ ਇੱਕ ਤਰਫ, ਇਹ ਕਹਾਵਤਾਂ ਜੇ ਬਣੀਆਂ ਨੇ ਤਾਂ ਉਹਦੇ ਵਿੱਚ ਬਿਲਕੁਲ ਹੈ ਜੇ ਰਾਜਨੀਤਿਕ ਲੋਕ ਰੌਲਾ ਪਾ ਰਹੇ ਨੇ ਭਗਵੰਤ ਮਾਨ ਦੇ ਖਾਸਮ ਖਾਸ ਹੀ ਪਠਾਨ ਮਾਜਰਾ, ਉਹਨਾਂ ਦੀ ਪਤਨੀ ਤੇ ਰਿਸ਼ਤੇਦਾਰੀ ਦੀ ਫੁੱਫੜ ਲੱਗਦੇ ਨੇ ਤੇ ਇਸ ਲਈ ਕਹਿੰਦੇ ਕਿ ਕਾਰੋਬਾਰ ਵੀ ਦੇਖਦੇ ਸੀ ਇਹਨਾਂ ਦਾ, ਕੰਮਕਾਰ ਵੀ ਦੇਖਦੇ ਸੀ ਇਹਨਾਂ ਦਾ। ਸਰਕਾਰੀ ਤੌਰ ਤੇ ਜੇ ਕੋਈ ਹਿਸਾਬ ਕਿਤਾਬ ਹੁੰਦਾ ਸੀ ਤਾਂ ਕਹਿੰਦੇ ਇਹੀ ਕਰਦੇ ਸੀ। ਅਚਾਨਕ ਅਜਿਹਾ ਕੀ ਹੋਇਆ? ਜਿਸ ਮਾਮਲੇ 'ਚ ਅੱਜ ਗ੍ਰਿਫਤਾਰੀ ਹੋਈ ਹੈ, ਇਹ ਮਾਮਲਾ ਤਾਂ ਚੋਣਾਂ ਤੋਂ ਪਹਿਲਾਂ ਦਾ, ਤੇ ਜਦੋਂ ਚੋਣ ਤੋਂ ਬਾਅਦ ਇਹ ਮੁੱਦਾ ਬਣਦਾ ਤਦ ਕਿਉਂ ਨਹੀਂ ਕਾਰਵਾਈ ਕੀਤੀ? ਸ਼ਿਕਾਇਤ ਤਾਂ ਉਹਨੇ ਪਹਿਲਾਂ ਹੀ ਕਰਤੀ ਸੀ, 2 ਸਾਲ ਪਹਿਲਾਂ ਹੀ। ਸਹੀ ਗੱਲ, ਬਿਲਕੁਲ। ਉਸ ਸਮੇਂ ਕਾਰਵਾਈ ਕਿਉਂ ਕੀਤੀ? ਇੰਨੀ ਦੇਰ ਲਟਕਾ ਕੇ ਕਿਉਂ ਰੱਖੀ? ਜਦੋਂ ਹੜ੍ਹਾਂ ਦੇ ਦਿਨਾਂ ਦੇ ਵਿੱਚ ਉਹਨੇ ਤੁਹਾਡੀ ਹੀ ਸਰਕਾਰ ਨੂੰ, ਤੁਹਾਡੇ ਹੀ ਅਫਸਰਾਂ ਨੂੰ, ਤੁਹਾਡੇ ਹੀ ਆਕਾਮਾਂ ਨੂੰ ਸਵਾਲਾਂ ਦੇ ਘੇਰੇ 'ਚ ਲਿਆ, ਫਿਰ ਤੁਹਾਨੂੰ ਬੀਬੀ ਦੀ ਸ਼ਿਕਾਇਤ ਵੀ ਚੇਤੇ ਆ ਗਈ ਤੇ FIR ਦਰਜ ਕਰਨੀ ਵੀ ਚੇਤੇ ਆ ਗਈ। ਬਿਲਕੁਲ ਜੀ, ਬਿਲਕੁਲ। ਜੇ ਉਸ ਔਰਤ ਨਾਲ ਧੱਕਾ ਹੋਇਆ ਤਾਂ ਧੱਕਾ ਉਸ ਹੜ੍ਹਾਂ ਤੋਂ ਪਹਿਲਾਂ ਵੀ ਸੀ ਤੇ ਤਦ ਤੁਸੀਂ ਬਚਾਉਣ ਵਾਲੇ ਪਾਸੇ ਸੀ, ਤੇ ਜਦੋਂ ਤੁਹਾਡੇ ਸਿਰ 'ਚ ਖੁੰਘਾਂ ਵੱਜੀਆਂ 4 ਤੇ ਤੁਸੀਂ ਫਿਰ ਫੜਾਉਣ ਵਾਲੇ ਪਾਸਿਆਂ 'ਚ ਹੋ ਗਏ। ਫਿਰ ਕਹਿੰਦੇ ਜੀ ਹਰਮੀਤ ਸਿੰਘ ਪਠਾਨ ਮਾਜਰਾ ਭੱਜ ਗਿਆ ਜੀ, ਅਸੀਂ ਜੀ ਹਰਿਆਣੇ 'ਚ ਘੇਰ ਲਿਆ ਜੀ, ਕੰਧ ਟੱਪ ਗਿਆ ਜੀ, ਉੱਥੋਂ ਵੀ ਨਿਕਲ ਗਿਆ ਜੀ, ਹੁਣ ਜੀ ਉਹ ਟੱਪ ਗਿਆ ਜੀ, ਹੁਣ ਆਸਟ੍ਰੇਲੀਆ ਚਲਾ ਗਿਆ ਜੀ, ਲਓ ਜੀ ਉਹਨੇ ਆਸਟ੍ਰੇਲੀਆ ਤੋਂ ਵੀਡੀਓ ਪਾਤੀਆਂ ਜੀ। ਸਹੀ ਗੱਲ। ਅਸੀਂ ਲੁੱਕ ਆਊਟ ਨੋਟਿਸ ਜਾਰੀ ਕੀਤਾ ਵਾ ਸੀ, ਉਹਦੇ ਬਾਵਜੂਦ ਬੰਦਾ ਸੂਬੇ ਦੀ ਹੱਦ 'ਚੋਂ, ਦੇਸ਼ ਦੀ ਹੱਦ 'ਚੋਂ ਕਿਵੇਂ ਚਲਾ ਜਾਵੇ? ਹੁਣ ਕਹਿੰਦੇ ਜੀ ਅਸੀਂ ਇਹ ਵੀ ਜਾਂਚ ਕਰਨੀ ਹੈ ਕਿਤੇ ਡੌਗੀ ਰੂਟ ਰਾਹੀਂ ਤਾਂ ਨਹੀਂ ਗਿਆ। ਅੱਛਾ, ਕਿਸੇ ਵੀ ਰੂਟ ਰਾਹੀਂ ਗਿਆ ਤਾਂ ਇਸੇ ਧਰਤੀ ਤੋਂ ਹੈ ਨਾ। ਸਹੀ ਗੱਲ, ਬਿਲਕੁਲ। ਲੰਘ ਕਿਵੇਂ ਗਿਆ? ਤੇ ਹੁਣ ਜਦੋਂ ਆਇਆ ਤਾਂ ਟਾਈਮਿੰਗ ਕਮਾਲ ਦੀ ਆ ਜੀ। ਸਹੀ ਹੈ, ਇਹ ਟਾਈਮਿੰਗ ਹੀ ਸ਼ੰਕੇ ਸ਼ੋਭੇ ਪੈਦਾ ਕਰਦੀ ਬਿਲਕੁਲ। ਵੈਸੇ ਹੁਣ ਜੇ ਉਹਦੇ ਹਿਸਾਬ ਨਾਲ ਅਗਲਾ ਕਹੂਗਾ ਜੀ ਮੇਰੀ ਤਾਂ ਸੁਪਰੀਮ ਕੋਰਟ ਤਰੀਕ ਸੀ, ਮੈਂ ਤਾਂ ਆਪਣੀ ਤਰੀਕ ਭੁਗਤਣਾ ਹੈ। ਬਈ ਕੀ ਅਜਿਹਾ ਸੀਗਾ ਕਿ ਪਠਾਨ ਮਾਜਰੇ ਦਾ ਉਦਣ ਹਾਜ਼ਰ ਹੋਣਾ ਜ਼ਰੂਰੀ ਹੈ? ਕਿ ਵਕੀਲਾਂ ਨਾਲ ਨਹੀਂ ਸਰਨਾ ਸੀ? ਪੇਸ਼ੀਆਂ ਤੋਂ ਛੋਟ ਵੀ ਤਾਂ ਲੱਗਣਾ ਜ਼ਰੂਰੀ ਸੀ? ਕਿ ਸੱਚਮੁੱਚ ਲੱਗਦਾ ਸੀ ਕਿ ਇੱਕ ਪੇਸ਼ੀ ਤੇ ਮੈਂ ਚਲਾ ਜਾਵਾਂ, ਮੇਰਾ ਮਾਮਲਾ ਨਿਬੜ ਜਾਊਗਾ? ਕਿੱਡਾ ਬੜਾ ਰਿਸਕ ਉਹਨੇ ਇਸ ਲਈ ਲਿਆ। ਸਹੀ ਹੈ, ਬਿਲਕੁਲ। ਜਾਂ ਫਿਰ ਸੱਦਿਆ ਗਿਆ ਸਪੈਸ਼ਲ ਕਿ ਆ ਜਾ ਬਈ, ਹੁਣ ਲੋੜ ਪੈ ਗਈ, ਹੁਣ ਸਰਨਾ ਨੀਗਾ, ਸਾਡੀ ਜੋ ਫਜੀਅਤ ਹੈ ਨਾ, ਸਾਡਾ ਜੋ ਜਲੂਸ ਨਿਕਲ ਗਿਆ,
ਪਾਰਟੀ ਦਾ ਵੀ, ਰਾਜਨੀਤੀ ਦਾ ਵੀ, ਸਾਡੇ ਚਿਹਰਿਆਂ ਮੋਹਰਿਆਂ ਦਾ ਵੀ, ਸਾਡੇ ਕਿਰਦਾਰਾਂ ਦਾ ਵੀ। ਉਹਦੇ ਲਈ ਹੁਣ ਤੈਨੂੰ ਆਉਣਾ ਜ਼ਰੂਰੀ ਆ ਤਾਂ ਕਿ ਅਸੀਂ ਅਗਲਾ ਚੈਪਟਰ ਖੋਲ ਸਕੀਏ। ਹੁਣ ਅਸੀਂ ਗੁਜਰਾਤ ਜਾ ਕੇ ਗਾ ਤਾਂ ਰਹੇ ਹਾਂ ਕਿ ਦੇਖੋ ਜੀ ਅਸੀਂ ਤਾਂ ਆਪਣੇ ਨਹੀਂ ਬਖਸ਼ਦੇ। ਜੀ ਸਹੀ ਹੈ, ਸਹੀ, ਬਿਲਕੁਲ। ਕਮਾਲ ਆ ਜਨਾਬ, ਇਹ ਤਾਂ ਗਲਗੁੱਠਾ ਦਿੱਤਾ ਲੋਕਾਂ ਨੇ ਤਾਂ ਲਾਲਜੀਤ ਭੁੱਲਰ ਫੜਿਆ। ਇਹ ਨਾ ਇਕੱਲੇ ਅਮਿਤ ਸ਼ਾਹ ਦੇ ਡਰ ਤੋਂ ਫੜ ਲਿਆ ਤੁਸੀਂ, ਤੇ ਨਾ ਆਪਣੀ ਰਾਜਨੀਤਿਕ ਚਾਲ ਲਈ ਫੜ ਲਿਆ। ਤਾਂ ਮਜਬੂਰੀਆਂ ਤੁਹਾਡੀਆਂ ਇਹੋ ਜਿਹੀਆਂ ਬਣ ਗਈਆਂ, ਤੁਹਾਨੂੰ ਫੜਨਾ ਪਿਆ। ਸਹੀ ਗੱਲ। ਇਹ ਸਾਰੀ ਪ੍ਰਕਿਰਿਆ ਦੇ ਵਿੱਚ ਹੁਣ ਹਰਮੀਤ ਸਿੰਘ ਪਠਾਨ ਮਾਜਰਾ ਦੇ ਮਾਮਲੇ 'ਚ ਪੁਲਿਸ ਕਹਿੰਦੇ ਜੀ ਸਾਨੂੰ ਇਤਲਾਹ ਮਿਲ ਗਈ ਕਿ ਉਹਨੇ ਕੋਰਟ 'ਚ ਪੇਸ਼ ਹੋਣਾ, ਦਿੱਲੀ ਵੱਲ ਨੂੰ ਆ ਰਿਹਾ ਤੇ ਉਹ ਜੀ ਮੱਧ ਪ੍ਰਦੇਸ਼ ਦੇ ਗਵਾਲੀਅਰ ਤੇ ਸ਼ਿਵਪੁਰੀ 'ਚ ਲੁਕਿਆ ਜੀ। ਠੀਕ ਹੈ। ਤੇ ਅਸੀਂ ਉੱਥੋਂ ਉਹਨੂੰ ਔਨ ਰੋਡ ਫੜ ਲਿਆ। ਹੁਣ ਆਧਾਰ ਕੀ ਆ? ਕਹਿੰਦੇ ਜੀ ਜਿਹੜੇ ਹੋਟਲ 'ਚ ਰੁਕਿਆ ਸੀ ਉੱਥੋਂ ਦੇ ਵਾਈਫਾਈ ਤੇ ਉਹ ਯੂਕੇ ਦਾ ਫੋਨ ਵਰਤ ਰਿਹਾ ਸੀ। ਅੱਛਾ। ਤੇ ਸਾਡੀ ਜੀ IT ਐਕਸਪਰਟ ਨੇ, ਜਿਹੜੀਆਂ ਤਕਨੀਕੀ ਐਕਸਪਰਟ ਟੀਮਾਂ ਨੇ, 6 ਟੀਮਾਂ ਲਾਈਆਂ ਸੀ ਅਸੀਂ ਇਹਦੇ ਮਗਰ। ਉਹਨਾਂ ਨੇ ਦੇਖਿਆ ਕਿ ਇਸ ਵਾਈਫਾਈ ਦੇ ਉੱਤੇ ਇੱਕ ਆ ਫੋਨ ਵਰਤ ਹੋ ਰਿਹਾ ਵਿਦੇਸ਼ ਦਾ। ਤੇ ਜਦੋਂ ਚੈੱਕ ਕੀਤਾ ਤਾਂ ਜੀ ਉਹ ਪਠਾਨ ਮਾਜਰੇ ਦਾ ਨਿਕਲਿਆ। ਤੇ ਇਸ ਲਈ ਫਿਰ ਘੇਰਾਬੰਦੀ ਕਰਕੇ ਉਥੋਂ ਸ਼ਿਵਪੁਰੀ ਤੋਂ ਫੜ ਲਿਆ। ਦਿੱਲੀ ਵੱਲ ਨੂੰ ਆਉਣਾ ਚਾਹੁੰਦਾ ਸੀ। ਕਮਾਲ ਹੈ ਵੀ ਜਿਨ੍ਹਾਂ ਨੂੰ ਮੁੱਖ ਮੰਤਰੀ ਤੋਂ ਲੈ ਕੇ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ, ਰੇਲਵੇ ਸਟੇਸ਼ਨ, ਬੱਸ ਅੱਡਿਆਂ ਨੂੰ ਉਡਾਉਣ ਵਾਲੀਆਂ ਈਮੇਲ ਦੇ ਟਰੇਸ ਨਹੀਂ ਹੁੰਦੇ ਕਿ ਕਿਹੜੇ ਸਰਵਰ ਤੋਂ ਆਉਂਦੀਆਂ ਨੇ, ਉਹਨਾਂ ਨੂੰ ਇੱਕ ਹੋਟਲ ਦੇ ਵਾਈਫਾਈ ਦਾ ਹੀ ਟਰੇਸ ਹੋ ਗਿਆ ਕਿ ਕੋਈ ਵਿਦੇਸ਼ੀ ਪਹੁੰਚ ਜਾਂਦਾ। ਹੁਣ ਕੱਲ ਨੂੰ ਦੇਖੋ ਹੋਟਲਾਂ 'ਚ ਤਾਂ ਕਿੰਨੇ ਲੋਕ ਬਾਹਰ ਲਿਆ ਕੇ ਰੁਕਦੇ ਆ ਜੀ, ਕਿੰਨੇ ਦੇ ਅੱਗੇ ਫੋਨ ਟਰੇਸ ਹੋਏ ਨੇ। ਇਹ ਗੱਲ ਕੋਈ ਇੰਨੀ ਹਜਮ ਨਹੀਂ ਹੁੰਦੀ ਕਿ ਇੰਨੇ ਸਾਡਾ ਤਕਨੀਕ ਹੈਵੀ ਹੋ ਗਈ ਕਿ ਪਟਿਆਲੇ ਵਾਲੀ ਪੁਲਿਸ ਨੂੰ ਇਤਲਾਹ ਮਿਲ ਗਈ ਕਿ ਉੱਥੇ ਇਹ ਵਰਤ ਹੋ ਰਿਹਾ। ਸੋ ਕੁਛ ਤਾਂ ਦਾਲ 'ਚ ਕਾਲਾ ਹੈ ਜਨਾਬ ਜੀ। ਸਹੀ ਹੈ। ਤੇ ਹਲੇ ਲਾਲਜੀਤ ਭੁੱਲਰ ਆਪਣੀ ਉਹ ਪੁਲਿਸ ਦੀ ਗੱਡੀ 'ਚ ਬੈਠਿਆ ਤਾਂ ਘਬਰਾਇਆ ਦਿਖਦਾ ਸੀ, ਪਰ ਹਰਮੀਤ ਪਠਾਨ ਮਾਜਰਾ ਕਿਤੇ ਘਬਰਾਇਆ ਤਾਂ ਨਹੀਂ ਦਿਖਿਆ ਅਜੇ। ਸਹੀ ਹੈ। ਸੋ ਇਸ ਲਈ ਇਹ ਸਿਆਸੀ ਖੇਲ ਹੈ ਜਾਂ ਕੀ ਹੈ? ਇਹ ਗੱਲ ਦਰੁਸਤ ਹੈ ਕਿ ਆਪੇ ਬਚਾਇਆ ਸੀ, ਹੁਣ ਆਪੇ ਫਸਾਇਆ। ਇਹਦੇ ਰਾਜਨੀਤਿਕ ਮਾਇਨੇ ਵੀ ਹੋ ਸਕਦੇ ਨੇ ਤੇ ਇਸ ਸਮੇਂ ਦੀ ਮਜਬੂਰੀ ਵੀ ਹੋ ਸਕਦੀ ਜੀ। ਬਿਲਕੁਲ ਬਿਲਕੁਲ ਦਰੁਸਤ ਫਰਮਾਇਆ ਤੁਸੀਂ। ਤੇ ਸ਼ਰਮਾ ਜੀ, ਕੱਲ ਆਪਾਂ ਭਗਵੰਤ ਮਾਨ ਨੇ ਇੱਕ ਔਰਤ ਪੱਤਰਕਾਰ ਨਾਲ ਬਦਸਲੂਕੀ ਕੀਤੀ ਸੀ, ਉਹਦੀ ਗੱਲ ਕੀਤੀ ਸੀ। ਇੱਕ ਪਟਿਆਲੇ ਦੇ ਅਫਸਰ ਨੇ ਵੀ ਕਿਸੇ ਔਰਤ ਪੱਤਰਕਾਰ ਨਾਲ ਬਦਸਲੂਕੀ ਕੀਤੀ ਇਸੇ ਦਰਮਿਆਨ ਜੀ। ਬਿਲਕੁਲ, ਆਪਾਂ ਜਿਵੇਂ ਗੱਲ ਕਰ ਰਹੇ ਸੀਗੇ ਵੀ ਕਿ ਔਰਤਾਂ ਪ੍ਰਤੀ ਤੁਹਾਡਾ ਰੁਖ ਕਿਹੋ ਜਿਹਾ, ਵਿਵਹਾਰ ਕਿਹੋ ਜਿਹਾ, ਉਹ ਇਹਨਾਂ ਗੱਲਾਂ ਹੀ ਤੁਸੀਂ ਸ਼ੋਭਦਾ ਜਦੋਂ ਪੰਜਾਬ ਦਾ ਮੁਖੀ ਰਾਜਨੀਤਿਕ ਸਟੇਜਾਂ ਤੋਂ ਕਿਸੇ ਵਿਆਹੀ ਵਰੀ ਕਿਸੇ ਦੂਸਰੇ ਪਰਿਵਾਰ 'ਚ ਰਸਦੀ ਬਸਦੀ ਧੀ ਭੈਣ ਬਾਰੇ ਕਹੇ ਕਿ ਹੁਣ ਵੀ ਤੁਹਾਡੀ ਭਾਬੀ ਹੈ, ਤਾਂ ਉੱਥੋਂ ਹੀ ਅੰਦਾਜ਼ਾ ਤਾਂ ਉੱਥੋਂ ਹੀ ਹੋ ਜਾਂਦਾ ਕਿ ਇਹਨਾਂ ਦਾ ਕਿਰਦਾਰ ਕੈਸਾ। ਪਰ ਇੱਕ ਮਹਿਲਾ ਪੱਤਰਕਾਰ ਜੇ ਸਵਾਲ ਕਰਨਾ ਹੀ ਹੈ, ਪ੍ਰੈਸ ਕਾਨਫਰੰਸ ਕਾਹਦੇ ਲਈ ਸੀ? ਸਹੀ ਗੱਲ, ਸਵਾਲ ਕਰਨ ਲਈ ਸੀ ਨਾ। ਜੇ ਬਾਕੀ ਮੀਡੀਆ ਤੁਹਾਡੇ ਮੂਹਰੇ ਖੰਘਦਾ ਨੀਗਾ, ਬੋਲਦਾ ਨੀਗਾ, ਮਿੱਟੀ ਦੇ ਮਾਧੋ ਬਣ ਕੇ ਬੈਠ ਗਏ ਜਿਨ੍ਹਾਂ ਨੇ ਸਵਾਲ ਨਹੀਂ ਪੁੱਛਿਆ, ਨਾ ਰਣਜੀਤ ਮਾਮਲੇ ਤੇ, ਨਾ ਗਗਨਦੀਪ ਸਿੰਘ ਰੰਧਾਵਾ ਮਾਮਲੇ ਤੇ, ਨਾ ਲਾਲਜੀਤ ਭੁੱਲਰ ਮਾਮਲੇ ਤੇ, ਤੇ ਜੇ ਉਹਨੇ ਪੁੱਛ ਲਿਆ ਤੇ ਫਿਰ ਮੁੱਖ ਮੰਤਰੀ ਸਾਹਿਬ ਨੂੰ ਤਕਲੀਫ ਹੋ ਗਈ। ਸਹੀ ਗੱਲ, ਬਿਲਕੁਲ ਜੀ। ਇੱਕ ਨਹੀਂ, ਦੋ ਵਾਰ, ਤਿੰਨ ਵਾਰ ਉਹਨੂੰ ਰੋਕੀ ਗਏ ਤੇ ਆਖਰ ਜਦੋਂ ਸਵਾਲ ਉਹਨੇ ਪੁੱਛ ਲਿਆ, ਫਿਰ ਉਹਨਾਂ ਦਾ ਚਿਹਰਾ ਦੇਖੋ, ਚਿਹਰਾ ਸ਼ਰਾਰਤ ਭਰਿਆ ਵੀ ਹੈ ਤੇ ਹਲਕੇ ਪੱਧਰ ਦੀ ਨਿਮਾਣ ਵਾਲਾ ਵੀ ਹੈ। ਤੇ ਜਾ ਲੈਣ ਤੋਂ ਪਹਿਲਾਂ ਬੀਬੀ ਨੂੰ, ਮਤਲਬ ਤੁਸੀਂ ਇਹ ਚਾਹੁੰਦੇ ਹੋ ਕਿ ਜਿਵੇਂ ਉਹ ਕਿਸੇ ਟਾਸਕ ਤੇ ਆਈ ਸੀ ਇਹੀ ਸਵਾਲ ਪੁੱਛਣ, ਬਈ ਇਹੀ ਸਮੇਂ ਦਾ ਸਵਾਲ ਹੈ, ਇਹੀ ਸਾਰਿਆਂ ਦਾ ਪੁੱਛਣਾ ਬਣਦਾ ਸੀ ਅਸਲ 'ਚ। ਸਹੀ ਗੱਲ ਹੈ, ਬਿਲਕੁਲ। ਤੇ ਜੇ ਬਾਕੀਆਂ ਦੇ ਬੋਝੇ 'ਚ ਕੁਝ ਹੋਰ ਪੈ ਗਿਆ ਤੇ ਇਸ ਲਈ ਉਹ ਨਹੀਂ ਪੁੱਛਦੇ ਜਾਂ ਤੁਹਾਡੇ ਤੋਂ ਡਰਦੇ ਨੇ, ਨਹੀਂ ਪੁੱਛਦੇ, ਤੇ ਜਿਹ 'ਚ ਦਮ ਹੈ ਉਹਨੇ ਪੁੱਛ ਲਿਆ ਤੇ ਫਿਰ ਤੁਹਾਡੇ ਦਿਲ ਤੇ ਲੱਗੀ ਕਮਾਲ, ਤੁਸੀਂ ਤਾਂ ਗੋਗਾ ਕਹਿੰਦੇ ਹੁੰਦੇ ਸੀ ਸਵਾਲ ਕਰਿਆ ਕਰੋ। ਹੁਣ ਇੱਕ ਸਵਾਲ ਤੋਂ ਹੀ ਹਵਾ ਨਿਕਲ ਗਈ। ਬਿਲਕੁਲ ਜੀ, ਬਿਲਕੁਲ। ਫਿਰ ਤੁਸੀਂ ਅਪਮਾਨ ਕਰਨ ਤੇ ਆ ਗਏ ਮਹਿਲਾ ਪੱਤਰਕਾਰ ਦਾ। ਤੇ ਕੱਲ ਜਦੋਂ ਹਰਸਿਮਰਤ ਕੌਰ ਕੁੜੀ ਨਿਊਜ਼ 18 ਦੀ ਪੱਤਰਕਾਰ ਹੈ, ਤੇ ਜਦੋਂ ਉਹਨੇ ਵੀਡੀਓ ਬਣਾਉਣੀ ਚਾਹੀ, ਕੰਮ ਕਰ ਰਹੀ ਸੀ ਉੱਥੇ, ਆਪਣੀ ਡਿਊਟੀ ਕਰ ਰਹੀ ਸੀ, ਤੇ ਤੁਸੀਂ ਰੋਕ ਕਿਹੜੇ ਅਧਿਕਾਰ ਖੇਤਰ ਨਾਲ ਰਹੇ ਹੋ? ਤੁਹਾਡੇ ਕੋਲ ਕਿਹੜਾ ਕੋਰਟ ਦਾ ਆਰਡਰ ਹੈ ਕਿ ਹਾਂ ਤੁਸੀਂ ਉੱਥੇ ਮਤਲਬ ਕਿ ਉਹਨੂੰ ਕਵਰ ਨਹੀਂ ਕਰ ਸਕਦੇ? ਇੱਕ ਰੋਕਣਾ ਹੁੰਦਾ, ਇੱਕ ਅਪੀਲ ਕਰਨੀ ਹੁੰਦੀ ਹੈ, ਇੱਕ ਬੇਨਤੀ ਕਰਨੀ ਹੁੰਦੀ ਹੈ, ਇੱਕ ਡਿਊਟੀ ਦਾ ਬਹਾਨਾ ਕਰਨਾ ਹੁੰਦਾ ਤੇ ਇੱਕ ਡਰਾਉਣਾ ਧਮਕਾਉਣਾ ਹੁੰਦਾ। ਤੁਸੀਂ ਉਸ ਬੱਚੀ ਨੂੰ ਡਰਾਇਆ ਵੀ, ਧਮਕਾਇਆ ਵੀ, ਫੋਨ ਤੱਕ ਵੀ ਗਏ ਤੇ ਪਰਚਾ ਦਰਜ ਕਰ ਦੂੰਗਾ ਤੇਰੇ ਤੇ। ਕਮਾਲ ਆ ਵੀ। ਹਾਂਜੀ, ਪਰਚਾ ਘਰੋਂ ਚੱਕ ਕੇ ਲਿਆਉਣਾ ਜਿਹੜਾ ਨਹੀਂ ਦਰਜ ਕਰਦੇ। ਭੁੱਲਰ ਤੇ ਪਰਚਾ ਦਰਜ ਕਰਨਾ ਸੀ ਤਦ ਤਾਂ ਕਹਿੰਦੇ ਇਨਕੁਆਇਰੀ ਹੋਣੀ ਹੈ ਜੀ ਹਲੇ। ਉਹ ਤਾਂ ਘੰਟਿਆਂ ਲੱਗ ਜਾਂਦੇ ਨੇ, ਗ੍ਰਿਫਤਾਰੀ ਨੂੰ ਘੰਟਿਆਂ ਲੱਗ ਜਾਂਦੇ ਨੇ, ਤੇ ਇੱਥੇ ਤੁਸੀਂ ਪੱਤਰਕਾਰਾਂ ਨੂੰ ਧਮਕਾਉਂਦੇ ਹੋ ਵੀ ਕੁੜੀ ਨੂੰ। ਜੀ ਸਹੀ ਗੱਲ, ਬਿਲਕੁਲ ਜੀ। ਇੱਥੋਂ ਹਿਸਾਬ ਲਾ ਲਓ ਕਿ ਰੂਪ ਰੰਗ ਤੁਹਾਡਾ ਕਿਹੋ ਜਿਹਾ।
ਸਭ ਕੁਝ ਨੋਟ ਹੋ ਰਿਹਾ ਜਨਾਬ। ਸਹੀ ਹੈ, ਬਿਲਕੁਲ ਜੀ। ਤੇ ਸ਼ਰਮਾ ਜੀ, ਜਿਵੇਂ ਤੁਸੀਂ ਸ਼ੁਰੂ ਦੇ ਵਿੱਚ ਇੱਕ ਪਹਿਲੂ ਛੋਇਆ ਸੀਗਾ ਵੀ ਕੀ ਅਖਬਾਰਾਂ ਦੀਆਂ ਸੁਰਖੀਆਂ ਬਦਲਣ ਦੇ ਲਈ ਸੱਦਿਆ ਪਠਾਨ ਮਾਜਰਾ, ਜਾਂ ਥਿਊਰੀਆਂ ਵੱਖ-ਵੱਖ ਤਰ੍ਹਾਂ ਦੀਆਂ ਦਿੱਤੀਆਂ ਜਾ ਰਹੀਆਂ, ਤੇ ਉਸੇ ਪ੍ਰਕਰਨ ਦੇ ਵਿੱਚ ਇੱਕ ਹੋਰ ਸਵਾਲ ਇਹ ਵੀ ਨਿਕਲਦਾ ਸ਼ਰਮਾ ਜੀ ਵੀ ਜਿਹੜਾ ਮੱਝ ਹੈ, ਜਿੱਥੇ ਘਟਨਾ ਵਾਪਰੀ ਹੈ, ਜਿਹਦੇ ਨਾਲ ਲਾਲਜੀਤ ਭੁੱਲਰ ਦਾ ਨਾਂ ਜੁੜਿਆ, ਜਿਹਦੇ ਉੱਤੇ ਦੋਸ਼ ਲੱਗੇ ਨੇ, ਆਮ ਆਦਮੀ ਪਾਰਟੀ ਦੇ ਹੱਥੋਂ ਇਹ ਰੇਤ ਵਾਂਗੂ ਘਿਰ ਗਿਆ ਜੀ, ਕਹਿੰਦੇ ਹੁਣ। ਪ੍ਰਵੀਨ ਜੀ, ਪੰਜਾਬ, ਮਾਝਾ, ਮਾਲਵਾ, ਦੁਆਬਾ ਤੇ ਪੁਆਧ, ਇਹਨਾਂ ਖੇਤਰਾਂ ਦਾ ਇੱਕ ਮਤਲਬ ਕਹੀਏ ਗੁਲਦਸਤਾ ਹੈ, ਸੁਮੇਲ। ਤੇ ਇਸ ਰੂਪ ਚ ਜੇ ਆਪਾਂ ਪੰਜਾਬ ਨੂੰ ਦੇਖਦੇ ਹਾਂ, ਪਰ ਜਦੋਂ ਰਾਜਨੀਤਿਕ ਪੱਖ ਤੋਂ ਦੇਖਿਆ ਜਾਂਦਾ ਤਦ ਸੀਟਾਂ ਦੇ ਹਵਾਲੇ ਨਾਲ ਦੇਖਿਆ ਜਾਂਦਾ। ਫਿਰ ਜੇ ਸੀਟਾਂ ਦੇ ਵੱਲ ਨਾਲ ਦੇਖੀਏ ਤਾਂ ਕਈ ਵਾਰ ਪੁਆਧ ਦੀ ਅਣਦੇਖੀ ਹੁੰਦੀ ਹੈ। ਪੁਆਧ ਨੂੰ ਮਿਲ ਗਊਬਾ ਕਰ ਲਿਆ ਜਾਂਦਾ ਹੈ, ਰਲ ਗੱਡ ਕਰ ਲਿਆ ਜਾਂਦਾ ਹੈ, ਵਿੱਚੇ ਮਾਲਵੇ ਚ ਮਿਲਾ ਲਓ, ਵਿੱਚੇ ਦੁਆਬੇ ਚ ਮਿਲਾ ਲਓ, ਹੈ ਨਾ, ਤੇ ਐਂ ਜੇ ਕਰਕੇ ਸਾਰ ਲਿਆ ਜਾਂਦਾ। ਹੁਣ ਮਾਲਵੇ ਚ ਗਿਣਤੀ ਵੱਧ ਹੈ, ਇਸ ਲਈ ਰਾਜਨੀਤਿਕ ਧਿਰਾਂ ਦਾ ਰੁਖ ਜ਼ਿਆਦਾਤਰ ਮਾਲਵੇ ਵਾਲੇ ਪਾਸੇ ਨੂੰ ਲੱਗਿਆ, ਇੱਧਰੋਂ ਬਸ ਜਿਹੜਾ ਲੀਡ ਲੈ ਗਿਆ ਵੀ ਉਹਦੀ ਸਰਕਾਰ ਬਣਨ ਦੀ ਸੰਭਾਵਨਾ ਹੈ। ਪਰ ਤਾਂ ਵੀ ਤੁਸੀਂ ਦੁਆਬੇ ਤੇ ਮਾਝੇ ਤੋਂ ਬਿਨਾਂ ਸਰਦਾ ਨੀਗਾ, ਤੇ ਦੁਆਬੇ ਦੀ ਆਪਣੀ ਖਾਸੀਅਤ, ਆਪਣੀ ਅਹਿਮੀਅਤ ਹੈ, ਤੇ ਮਾਝੇ ਦਾ ਆਪਣਾ ਜਜ਼ਬਾ, ਆਪਣਾ ਅੰਦਾਜ਼ ਹੈ, ਤੇ ਮਾਲਵਾ ਬਦਲਾ ਲਈ ਜਾਣਿਆ ਜਾਂਦਾ ਹੈ ਨਾ ਜੀ। ਇਹ ਸਾਰਾ ਕੁਛ ਹੈਗਾ। ਪਰ ਜਦੋਂ ਆਮ ਆਦਮੀ ਪਾਰਟੀ 2022 ਚ ਚੋਣਾਂ ਜਿੱਤੀ ਤਾਂ ਲਗਭਗ ਪੂਰੇ ਪੰਜਾਬ ਨੇ, ਕੀ ਪੁਆਧ ਤੇ ਕੀ ਮਾਝਾ ਤੇ ਕੀ ਦੁਆਬਾ ਤੇ ਕੀ ਮਾਲਵਾ, ਸਾਰੇ ਪੰਜਾਬ ਨੇ ਇੱਕੋ ਸੁਰ ਚ ਸੋਚਿਆ, ਜਾਤ ਪਾਤ ਫਿਰਕੇ ਖੇਤਰ ਸਭ ਤੋਂ ਉੱਪਰ ਉੱਠ ਕੇ ਉਹੀ ਥੋੜਾ 92 ਜਿਤਾਤੇ। ਸਹੀ ਗੱਲ। ਨਾ ਸ਼ਹਿਰ ਵਾਲੇ ਨੇ ਦੇਖਿਆ, ਨਾ ਪਿੰਡ ਵਾਲੇ ਨੇ ਦੇਖਿਆ, ਹੈ ਨਾ ਮਨਰੇਗਾ ਵਾਲੇ ਨੇ ਦੇਖਿਆ, ਨਾ ਦੁਕਾਨਦਾਰ ਵਾਲੇ ਨੇ ਦੇਖਿਆ, ਨਾ ਵਪਾਰੀ ਨੇ ਦੇਖਿਆ, ਸਭ ਨੇ ਵੋਟ ਪਾਈ ਤੁਹਾਨੂੰ, ਤੇ ਨਤੀਜਾ ਤੁਹਾਡੇ 92 ਜਿੱਤ ਕੇ ਆ ਗਏ। ਤੇ ਉਹਦੇ ਵਿੱਚੋਂ ਮਾਝੇ ਨੂੰ 4 ਮੰਤਰੀ ਪਹਿਲੀ ਵਾਰ ਚ ਮਿਲ ਗਏ, ਤੇ ਅਗਲੀ ਵਾਰ ਕੈਬਨਿਟ ਵਿਸਤਾਰ ਚ ਇੱਕ ਹੋਰ ਮਿਲ ਗਿਆ, 5 ਮੰਤਰੀ ਮਿਲੇ ਜੀ। ਤੇ ਅੱਜ ਦੀ ਤਰੀਕ ਦੇ ਵਿੱਚ ਉਹਨਾਂ 5 ਚੋਂ 3 ਮੁੱਖ ਮੰਤਰੀ ਭਗਵੰਤ ਮਾਨ ਦੀ ਕੈਬਨਿਟ ਚੋਂ ਬਾਹਰ ਨੇ, ਤੇ ਬੱਚੇ ਕਿੰਨੇ ਨੇ ਪਿੱਛੇ? 2। ਤੇ ਫਿਰ ਕੀ ਇਹ ਸਮਝ ਆਉਂਦੀ ਹੈ? ਤੁਸੀਂ ਇਹ ਦੇਖੋ ਕਿ ਇਸ ਸਮੇਂ ਤਾਜ਼ਾ ਲਾਲਜੀਤ ਭੁੱਲਰ ਛੁੱਟੀ ਹੋ ਗਈ, ਹੈ ਨਾ, ਉਹ ਤੋਂ ਪਹਿਲਾਂ ਕੁਲਦੀਪ ਸਿੰਘ ਧਾਲੀਵਾਲ ਛੁੱਟੀ ਹੋ ਗਈ, ਉਹ ਤੋਂ ਪਹਿਲਾਂ ਡਾਕਟਰ ਇੰਦਰਵੀਰ ਸਿੰਘ ਨਿੱਜਰ ਕੈਬਨਿਟ ਚੋਂ ਬਾਹਰ ਹੋ ਗਏ, ਤੇ ਬੱਚੇ ਕਿਹੜੇ ਨੇ ਜੀ? ਹਰਭਜਨ ਸਿੰਘ ਈਟੀਓ ਤੇ ਲਾਲਚੰਦ ਕਟਾਰੂ ਚੱਕ, ਪਤਾ ਨਹੀਂ ਕਿਹੋ ਜਿਹੇ ਲਾਲ ਰੰਗ ਲਾਉਣੇ ਇਹਨਾਂ ਨੇ ਜੀ। ਸੋ ਇਹ 2 ਦੇ ਸਹਾਰੇ ਮਾਝਾ, ਤੇ ਇੰਝ ਤਾਂ ਨਹੀਂ ਫਿਰ ਨਵੇਂ ਮਿਲ ਨਹੀਂ ਰਹੇ, ਸਰਪੰਚ ਛੱਡ ਕੇ ਜਾਣ ਲੱਗ ਪਏ। ਤੁਸੀਂ ਇਹ ਦੇਖੋ ਕਿ ਰਣਜੀਤ ਸਿੰਘ ਕਤਲਕਾਂਡ ਤੋਂ ਬਾਅਦ ਪਿੰਡਾਂ 'ਚ ਹਵਾ ਬਦਲ ਗਈ ਆਮ ਆਦਮੀ ਪਾਰਟੀ ਲਈ। ਸਹੀ ਗੱਲ, ਬਿਲਕੁਲ ਜੀ। ਜਿਹੜੇ ਮਤਲਬ ਹੱਥੀ ਛਾਵਾਂ ਕਰਦੇ ਸੀ ਨਾ, ਹੁਣ ਤੱਤੀਆਂ ਹਵਾਵਾਂ ਵਗ ਰਹੀਆਂ ਉਹਨਾਂ ਪਿੰਡਾਂ 'ਚ, ਕਿ ਆ ਜਾਓ, ਹੱਥਾਂ ਨੂੰ ਤੁੱਕ ਲਾਈ ਬੈਠੇ ਅਗਲੇ। ਸਹੀ ਗੱਲ ਹੈ, ਬਿਲਕੁਲ ਇਹ ਸਥਿਤੀ ਹੈ, ਕਿਉਂਕਿ ਤੁਹਾਡਾ ਸਾਰਾ ਕੁਝ ਚਿਹਰਾ ਮੋਹਰਾ ਉਜਾਗਰ ਹੋ ਗਿਆ, ਤੁਸੀਂ ਤਾਂ KTN ਗਿੱਲ ਵਾਲੇ ਰਾਹ ਤੇ ਤੁਰ ਪਏ। ਸਹੀ ਗੱਲ। ਤੇ ਇਸ ਸਥਿਤੀ 'ਚ ਰਣਜੀਤ ਸਿੰਘ ਕਤਲਕਾਂਡ ਨੇ ਮਾਝੇ ਦੇ ਵਿੱਚ ਇਹਨਾਂ ਦੇ ਖਿਲਾਫ ਹਵਾ ਵਗਾਤੀ, ਤੇ ਜੇ ਰਾਜਨੀਤਿਕ ਤੌਰ ਤੇ ਦੇਖੋਗੇ ਤਾਂ ਹੁਣ ਸਰਪੰਚ ਅਸਤੀਫੇ ਦੇ ਕੇ ਪਰੇ ਹੋਣ ਲੱਗ ਪਏ, ਕਿ ਕਰਨ ਨੂੰ ਹੀ ਕੁਝ ਨਹੀਂ ਬਚਿਆ। ਮਾਝੇ ਨੇ ਕੀਤਾ ਕੀ ਆ? ਜਦ 5 ਸੀ ਤਾਂ ਵੀ, ਤੇ ਹੁਣ 2 ਕੀ ਕਰਨਗੇ? ਤਾਂ ਵੀ ਦੱਸ ਸਕਦੇ ਹੋ? ਤੁਸੀਂ ਇੱਥੋਂ ਅੰਦਾਜ਼ਾ ਲਾਓ ਕਿ ਇਹਨਾਂ ਦੇ ਕੋਲ ਤਾਕਤ ਕਿੰਨੀ ਸੀ ਜੀ ਆ ਮਾਝੇ ਦੇ ਹਵਾਲੇ ਨਾਲ। ਜਦੋਂ 4 ਮੰਤਰੀ ਬਣੇ ਤਾਂ ਉਹਨਾਂ 4 ਮੰਤਰੀਆਂ ਕੋਲ ਪੰਜਾਬ ਦੇ ਕਿਹੜੇ ਵਿਭਾਗ ਸੀ ਜਿਹਦੇ ਨਾਲ ਉਹ ਕੀ ਕੁਛ ਕਾਇਆਕਲਪ ਪੂਰੇ ਪੰਜਾਬ ਦੀ ਕਰ ਸਕਦੇ ਸੀ, ਪਰ ਮਾਝੇ ਲਈ ਵੀ ਕੀ ਕੀਤਾ? ਹਲੋ 4 ਮੰਤਰੀਆਂ ਦੇ ਵਿਭਾਗ ਸੁਣਿਓ ਜੀ। ਖੇਤੀਬਾੜੀ ਵਿਭਾਗ ਇਹਨਾਂ ਕੋਲ, ਕਿਸਾਨ ਭਲਾਈ ਵਿਭਾਗ ਇਹਨਾਂ ਕੋਲ, ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਮਤਲਬ ਮਾਝੇ ਵਾਲੇ ਪਾਸੇ, ਪ੍ਰਵਾਸੀ ਭਾਰਤੀ ਮਾਮਲਿਆਂ ਦਾ ਮੰਤਰੀ ਇੱਧਰ, ਪ੍ਰਸ਼ਾਸਕੀ ਸੁਧਾਰ ਇੱਧਰ, ਪਸ਼ੂ ਪਾਲਣ, ਮੱਛੀ ਪਾਲਣ, ਡੇਅਰੀ ਵਿਕਾਸ, ਖੁਰਾਕ, ਸਿਵਲ ਸਪਲਾਈ, ਖਪਤਕਾਰ ਮਾਮਲੇ, ਜੰਗਲਾਤ, ਜੰਗਲੀ ਜੀਵ ਸੁਰੱਖਿਆ, ਪਾਵਰਕਾਮ, ਟਰਾਂਸਪੋਰਟ, ਜੇਲ੍ਹ ਵਿਭਾਗ, ਲੋਕ ਨਿਰਮਾਣ, ਇਹ ਸਾਰਾ ਕੁਛ ਇੱਧਰ ਸੀ ਜਦੋਂ 4 ਮੰਤਰੀ ਸੀ ਜੀ। ਜਦੋਂ 5ਵਾਂ ਮੰਤਰੀ ਹੋਇਆ ਫਿਰ ਉਹਦੇ ਨਾਲ ਕੀ ਜੁੜਿਆ? ਸਥਾਨਕ ਸਰਕਾਰਾਂ ਦਾ ਵਿਭਾਗ, ਸੰਸਦੀ ਮਾਮਲਿਆਂ ਦਾ, ਭੂਮੀ ਤੇ ਜਲ ਸੰਭਾਲ, ਹੋਰ ਦੱਸੋ। ਤੇ ਅੱਜ 2 ਨੇ ਸਿਰਫ ਜੀ, 2 ਕੀ ਕਰ ਲੈਣਗੇ? ਇਸ ਲਈ ਇਹ ਬਿਲਕੁਲ ਗੱਲ ਤੁਹਾਡੀ ਦਰੁਸਤ ਹੈ ਕਿ ਮਾਝਾ ਤਾਂ ਇਹਨਾਂ ਦੇ ਹੱਥੋਂ ਰੇਤ ਮੰਗ ਕਰ ਗਿਆ, ਤੇ ਪੰਜਾਬ ਕਿਰ ਨਾ ਜਾਵੇ, ਅਜੇ ਸਾਲ ਪਿਆ ਜਨਾਬ ਜੀ। ਬਿਲਕੁਲ, ਬਹੁਤ ਕੁਝ ਵਾਪਰਨਾ ਜੀ ਉਦੋਂ ਤੱਕ। ਐਂਟੀ ਇਨਕਮੈਸੀ ਅਖੀਰ ਤੇ ਜਾ ਕੇ ਸਰਕਾਰ ਨੂੰ ਪਤਾ ਲੱਗਦਾ ਹੁੰਦਾ ਕਿ ਸਾਡੇ ਵਿਰੁੱਧ ਕਿੰਨੀ ਕੁ ਐਂਟੀ ਇਨਕਮੈਸੀ ਹੋ ਚੁੱਕੀ ਹੈ।
ਅਗਲੀ ਗੱਲ ਕਰੀਏ ਕਾਂਗਰਸ ਦੀ। ਦੇਖੋ ਵੈਸੇ ਜੇ ਤੁਸੀਂ ਓਵਰਆਲ ਹੀ ਦੇਖੋ ਵਿਜੇ ਜੀ, ਮਤਲਬ 4 ਸਾਲ ਹੋਇਆ ਜੇ ਸਰਕਾਰ ਨੂੰ, 7 ਬੰਦੇ ਗ੍ਰਿਫਤਾਰ ਹੋ ਰਹੇ ਇਹਨਾਂ ਦੇ। ਸਹੀ ਗੱਲ ਹੈ। ਇਹ ਮਤਲਬ ਚਲੋ ਇਮਾਨਦਾਰ ਹੁੰਦੇ ਤਾਂ ਉਹਨਾਂ ਚ ਕੋਈ ਠੱਗ ਨਿਕਲ ਜਾਂਦੇ, ਕੱਟੜ ਇਮਾਨਦਾਰਾਂ ਚ। ਸਹੀ ਗੱਲ, ਬਿਲਕੁਲ। ਮੈਂ ਇੱਥੇ ਦੇਖ ਰਿਹਾ ਸੀ, ਜਦੋਂ ਪੰਜਾਬ ਦੀ ਰਾਜਧਾਨੀ ਤੋਂ ਪੰਜਾਬ ਵਾਲੇ ਪਾਸੇ ਨੂੰ ਦਾਖਲ ਹੋਵੋ ਤੁਸੀਂ, ਚੰਡੀਗੜ੍ਹ ਤੋਂ ਜੇ ਮੋਹਾਲੀ ਨੂੰ ਆਓ, ਖਰੜ ਕੰਨੀ ਨੂੰ ਆਓ, ਜਾਂ ਖਰੜ ਤੋਂ ਮੋਹਾਲੀ ਤੋਂ ਜਦੋਂ ਚੰਡੀਗੜ੍ਹ ਕੰਨੀ ਨੂੰ ਜਾਓ ਤਾਂ ਨਾ ਬੋਰਡ ਟੰਗਿਆ ਇਹਨਾਂ ਨੇ, ਇਹਨਾਂ ਦੇ ਲੀਡਰਾਂ ਨੇ ਆਪਣੀਆਂ ਫੋਟੋਆਂ ਲਾ ਕੇ, ਮੇਰਾ ਕੇਜਰੀਵਾਲ ਕੱਟੜ ਇਮਾਨਦਾਰ। ਬਈ ਤੇਰਾ ਘਰ ਵਾਲਾ ਲੱਗਦਾ? ਸਹੀ ਗੱਲ ਹੈ, ਬਿਲਕੁਲ। ਤੁਹਾਡੀ ਪਾਰਟੀ ਦਾ ਸੁਪਰੀਮੋ ਲਿਖ ਲਓ ਸਾਡਾ। ਮਤਲਬ ਇੰਨੀ ਚਾਪਲੂਸੀ ਆ, ਬਸ ਇੱਕ ਚੱਪਲਾਂ ਹੀ ਨਹੀਂ ਚੱਟਦੇ, ਬਾਕੀ ਸਾਰਾ ਕੁਝ ਹੋਇਆ ਪਿਆ। ਆਹ ਸਥਿਤੀ ਹੈ ਜੀ। ਹੁਣ 7 ਬੰਦੇ ਤੁਹਾਡੇ ਮਤਲਬ 4 ਸਾਲਾਂ ਚ ਗ੍ਰਿਫਤਾਰ ਹੋ ਜਾਣ। ਮੈਂ ਗ੍ਰਿਫਤਾਰ ਦੀ ਗੱਲ ਕਰ ਰਿਹਾ। ਉਹਨਾਂ ਚ MLA ਵੀ ਨੇ, ਮੰਤਰੀ ਵੀ ਨੇ, ਉਹ ਤੋਂ ਬਿਨਾਂ ਜਿਹੜੇ ਵਿਵਾਦਾਂ ਚ ਨੇ ਉਹ ਵੱਖਰੇ ਨੇ। ਸਹੀ ਗੱਲ ਹੈ। 2022 ਸਰਕਾਰ ਬਣਦਿਆਂ ਹੀ ਮੁੱਖ ਮੰਤਰੀ ਸਾਹਿਬ ਨੇ ਕਿਹਾ ਵਿਜੇ ਸਿੰਗਲਾ 1% ਕਮਿਸ਼ਨ ਲੈਂਦਾ, ਫੜ ਲਿਆ ਜੀ। ਮੁੜ ਕੇ ਉਹ ਇਸੇ ਬੱਗ ਚ ਤੁਰਿਆ ਫਿਰਦਾ। ਕੀ ਬਣਿਆ ਜੀ ਉਹਦਾ? ਕੀ ਬਣਿਆ? ਸਹੀ ਗੱਲ, ਬਿਲਕੁਲ ਜੀ। ਜੇ ਉਹ ਵਿਚਾਰਾ ਸੱਚਾ ਸੀ, ਤੁਸੀਂ ਝੂਠਾ ਫਸਾਇਆ ਸੀ, ਫਿਰ ਦਾ ਕਿਉਂ ਲਾਤਾ ਸਾਰੀ ਉਮਰ ਲਈ? ਤੇ ਜੇ ਉਹ ਝੂਠਾ ਸੀ, ਘਪਲੇਬਾਜ਼ ਸੀ, ਫਿਰ ਬਚਿਆ ਕਿਉਂ ਫਿਰਦਾ? ਹੁਣ ਦੁਬਾਰੇ ਕਦੋਂ ਫਿਰਦਾ? ਸਹੀ ਗੱਲ, ਦਿਓ ਜਵਾਬ ਨਾ। ਹੁਣ ਦੂਸਰੇ ਪਾਸੇ ਫਿਰ 2023 ਚੜਿਆ, ਅਮਿਤ ਰਤਨ ਦੀ ਵਾਰੀ ਆ ਗਈ, ਬਸ ਹੋ ਗਿਆ ਜੀ। ਲਓ ਜੀ, ਵੀਡੀਓ ਆ ਗਈ, ਸਾਰਾ ਕੁਛ ਆ ਗਿਆ, ਵਿਜੀਲੈਂਸ ਨੂੰ ਫੜਨਾ ਪੈ ਗਿਆ। ਫਿਰ 2023 ਚ ਜਸਵੰਤ ਸਿੰਘ ਗੱਜਣ ਮਾਜਰਾ, ਈਡੀ ਦੇ 41 ਕਰੋੜ ਦਾ ਕਹਿੰਦੇ ਜੀ ਕਿ ਬੈਂਕ ਫਰਾਡ ਕੇਸ ਹੈ, ਉਹ ਚ ਫੜ ਹੋ ਗਿਆ। ਬਿਲਕੁਲ ਜੀ। ਫਿਰ 2025 ਦੇ ਵਿੱਚ MLA ਰਮਨ ਅਰੋੜਾ, ਹੈ ਨਾ, ਵਿਜੀਲੈਂਸ ਨੇ ਭ੍ਰਿਸ਼ਟਾਚਾਰ ਦੇ ਮਾਮਲਿਆਂ ਚ ਚੱਕ ਲਿਆ ਜੀ। ਫਿਰ 2025 ਮਨਿੰਦਰ ਸਿੰਘ ਲਾਲਪੁਰਾ, 2013 ਵਾਲੇ ਮਾਮਲੇ ਵਿੱਚ 4 ਸਾਲ ਦੀ ਸਜ਼ਾ ਹੋਗੀ। ਤੁਸੀਂ ਅਜੇ ਤੱਕ ਸੀਟ ਖਾਲੀ ਡਿਕਲੇਅਰ ਕਰਨ ਨੂੰ ਤਿਆਰ ਨਹੀਂ, ਸਹੀ ਹੈ ਨਾ। ਫਿਰ ਉਹ ਤੋਂ ਬਾਅਦ ਟਰਾਂਸਪੋਰਟ ਮੰਤਰੀ ਸਾਹਿਬ, ਤੁਹਾਡੇ ਜੇਲ੍ਹ ਮੰਤਰੀ ਸਾਹਿਬ ਫਸ ਗਏ, ਹੈ ਨਾ, ਲਾਲਜੀਤ ਭੁੱਲਰ, ਤੇ ਹੁਣ ਹਰਮੀਤ ਸਿੰਘ ਪਠਾਨ ਮਾਜਰਾ। ਇਹ ਤੋਂ ਬਿਨਾਂ ਜੇ ਪਾਰਟੀ ਦਾ ਕੋਈ ਜੇ ਸਹੀ ਸਵਾਲ ਕਰਦਾ ਸੀ, ਤੁਸੀਂ MLA ਉਹ ਪਾਰਟੀ ਚੋਂ ਬਾਹਰ ਕੀਤਾ ਹੋਇਆ, ਕੁੰਵਰ ਵਿਜੇ ਪ੍ਰਤਾਪ। ਵੈਸੇ ਜਿਹੜੇ ਵਿਵਾਦਾਂ ਚ ਨੇ ਉਹ ਵਿੱਚੇ ਤੁਰੇ ਫਿਰਦੇ ਨੇ। ਫੌਜਾ ਸਿੰਘ ਸਰਾਰੀ ਆਡੀਓ ਮਾਮਲਾ, ਅਸਤੀਫਾ ਲੈ ਲਿਆ ਜੀ, ਬਸ ਗੱਲ ਨਿਪੜ ਗਈ, ਹੈ ਨਾ। ਆਹ ਲਾਲਚੰਦ ਕਟਾਰੂ ਚੱਕ ਦੇ ਵੀ ਤਾਂ ਲੱਲ ਲਾਏ ਹੋਏ ਨੇ। ਸਹੀ ਗੱਲ ਹੈ, ਬਿਲਕੁਲ। ਉਹ ਤੇ ਇਸੇ ਤਰ੍ਹਾਂ ਸ਼ੁਰੂ ਚ ਵਿਵਾਦ ਹੋ ਗਿਆ ਸੀਗਾ ਜੋੜੇ ਮਾਜਰੇ ਦਾ। ਸੋ ਇਸ ਲਈ ਜੋੜਾ ਮਾਜਰਾ, ਗੱਜਣ ਮਾਜਰਾ, ਪਠਾਨ ਮਾਜਰਾ, ਹੈ ਨਾ, ਇਹ ਖਾਸੇ, ਹੈ ਨਾ। ਸੋ ਇਸ ਲਈ ਕਾਫੀ ਸਥਿਤੀ ਹੈ। ਹੁਣ 7 ਬੰਦੇ ਤੁਹਾਡੇ ਜਿਨ੍ਹਾਂ ਚੋਂ 2-3 ਮੰਤਰੀ ਹੋਣ, ਉਹ ਗ੍ਰਿਫਤਾਰ ਹੋ ਲਏ ਹੋਣ, ਤੇ ਫਿਰ ਇੱਥੋਂ ਅੰਦਾਜ਼ਾ ਲਾ ਲਓ ਕਿ ਕੱਟੜ ਇਮਾਨਦਾਰੀ ਦਾ ਸਰਟੀਫਿਕੇਟ ਕਿਹੇ ਜਿਹੇ ਨੇ ਇਹਨਾਂ ਦੇ। ਸਹੀ ਗੱਲ, ਬਿਲਕੁਲ ਜੀ। ਅਗਲੀ ਗੱਲ ਕਰ ਲਈਏ ਕਾਂਗਰਸ ਦੀ ਪੋਲਿਟਿਕਸ ਦੇ ਬਾਰੇ। ਕਹਿੰਦੇ ਵੜਿੰਗ ਜਿਹੜੇ ਇਹਨਾਂ ਦੇ ਪ੍ਰਧਾਨ ਨੇ ਉਹ ਕਾਂਗਰਸੀਆਂ ਨਾਲ ਹੀ ਤੜੰਗ ਹੋਏ ਪਏ ਨੇ ਤੇ ਰੌਲਾ ਜਾਖੜ ਪਾ ਰਹੇ ਨੇ ਜੀ ਵੱਖਰਾ। ਦੇਖੋ, ਆਪਾਂ ਤਾਂ ਇਸ ਰੌਲੇ ਤੋਂ ਪਹਿਲਾਂ ਹੀ ਸਵਾਲ ਕਰ ਰਹੇ ਸੀ ਵੀ ਕਿ ਜਿੱਦਣ ਇਕੱਠਿਆਂ ਨੇ ਪ੍ਰਦਰਸ਼ਨ ਕਰਨਾ ਸੀ, ਉਦਣ ਵੜਿੰਗ ਨੇ ਸਾਥ ਦੇਣ ਦੀ ਬਜਾਏ ਕਿਉਂ ਇਸ ਗੱਲ ਤੋਂ ਇਨਕਾਰ ਕੀਤਾ ਕਿ ਨਹੀਂ ਇਕੱਠਿਆਂ ਜਾਣਾ? ਕਿ ਇੰਨੇ ਨਾਲੇ ਪਾਰਟੀ ਨੂੰ ਖੁਰਾ ਲੱਗ ਜਾਣਾ ਸੀ? ਕਾਂਗਰਸ ਦਾ ਖੁਰਾ ਸੀ ਪਹਿਲਾਂ ਹੀ ਬਹੁਤ ਲਾਇਆ ਹੋਇਆ। ਫਿਰ ਜੇ ਗੁਰਜੀਤ ਔਜਲੇ ਨੇ ਸਵਾਲ ਚੱਕਿਆ CBI ਵਾਲਾ ਕਿ ਪੰਜਾਬ ਦੇ ਮੈਂਬਰ ਪਾਰਲੀਮੈਂਟਾਂ ਮੈਂਬਰਾਂ ਨੇ ਵੀ, ਖਾਸ ਕਰ ਕਾਂਗਰਸ ਦੇ ਸੱਤਾ ਨੇ ਵੀ ਆਪਸ ਵਿੱਚ ਰਾਏ ਨਹੀਂ ਕੀਤੀ ਸੀ ਕਿ ਜੇ ਆਪਾਂ ਇਸ ਗੱਲ ਤੇ ਉੱਤੇ ਖੜਨਾ ਤਾਂ ਸਾਰਿਆਂ ਨੇ, ਸੱਤਾ ਨੇ ਖੜਨਾ, ਜਾਂ ਇਹ ਧੜੇਬਾਜ਼ੀ ਹੈ, ਜਾਂ ਹਾਈ ਕਮਾਂਡ ਦੀ ਇੱਛਾ ਨਹੀਂ ਸੀ, ਇਹ ਹਾਈ ਕਮਾਂਡ ਤੋਂ ਬਾਹਰ ਹੋ ਕੇ CBI ਦੀ ਮੰਗ ਕੀਤੀ ਗਈ ਹੈ। ਜੀ ਜੀ, ਸਹੀ ਹੈ। ਰਾਜਾ ਵੜਿੰਗ ਰਾਹੁਲ ਗਾਂਧੀ ਦੇ ਕਹੇ ਤੇ ਇਨਕਾਰ ਕਰ ਰਹੇ ਨੇ ਕਿ ਆਪ ਮੁਹਾਰੇ ਇਨਕਾਰ ਕਰ ਰਹੇ ਨੇ? ਇੱਕ ਪਾਸੇ ਦਸਤਖਤ ਕਰਨ ਵਾਲਿਆਂ ਦੇ ਵਿੱਚ ਸੁਖਜਿੰਦਰ ਰੰਧਾਵਾ ਹੈ, ਧਰਮਵੀਰ ਗਾਂਧੀ ਹੈ, ਤੇ ਗੁਰਜੀਤ ਔਜਲਾ ਹੈ, ਤੇ ਜੀ ਚਰਨਜੀਤ ਚੰਨੀ ਹੈ, ਤੇ ਦੂਏ ਪਾਸੇ ਰਾਜਾ ਵੜਿੰਗ ਗੈਰ ਹਾਜ਼ਰ ਹੈ। ਸਹੀ ਹੈ। ਵੈਸੇ ਹੁਣ ਜੇ ਕਹੋ ਤਾਂ ਗੈਰ ਹਾਜ਼ਰ ਤਾਂ 3 ਜਣੇ ਨੇ ਇਹ, ਪਰ ਰਾਜਾ ਵੜਿੰਗ ਪ੍ਰਧਾਨ ਹੈ ਤੇ ਉਹ ਆਪਣੀ ਪਾਰਟੀ ਦੇ ਵਿਰੋਧੀ ਧਿਰ ਦਾ ਲੀਡਰ ਵਜੋਂ ਪ੍ਰਤਾਪ ਬਾਜਵੇ ਦੀ ਗੱਲ ਵੀ ਕੱਟ ਰਿਹਾ। ਉਹ ਸੰਸਦ ਚ ਆਪਣੇ 4 ਸੰਸਦ ਮੈਂਬਰਾਂ ਦੇ ਉਲਟ ਵੀ ਖੜਾ ਹੈ। ਉਹ ਕਹਿੰਦਾ ਵੀ ਮੈਂ CBI ਦੀ ਮੰਗ ਦੇ ਹੱਕ ਚ ਨਹੀਂਗਾ। ਜੇ ਉਸ ਨੁਕਤੇ ਤੇ ਦੇਖੀ ਤਾਂ ਇਹ ਨੁਕਤਾ ਆਪਾਂ ਵੀ ਸੁਣਦੇ ਰਹੇ ਹਾਂ ਕਿ ਕੀ ਇਹ ਵਾਜਬ ਹੈ ਕਿ ਇਹ ਤਾਂ ਕੇਂਦਰੀਕਰਨ, ਸਿੱਧੀ ਕੇਂਦਰ ਨੂੰ ਵਾਂਗਾ ਫੜਾਉਣ ਦੀ ਲੋੜ ਹੈ। ਜੀ ਜੀ, ਸਹੀ ਹੈ। ਪਰ ਰਾਜਾ ਵੜਿੰਗ ਦਾ ਮਾਮਲਾ ਕੀ ਉਨਾ ਹੀ ਸਿੱਧਾ ਜਿੰਨੇ ਸਿੱਧੇ ਹਵਾਲੇ ਨਾਲ ਆਪਾਂ ਗੱਲ ਕਰ ਰਹੇ ਹਾਂ, ਜਿਹੜੇ ਕੋਣ ਤੋਂ ਆਪਾਂ ਗੱਲ ਕਰਦੇ ਹਾਂ। ਸਹੀ ਗੱਲ। ਮਤਲਬ ਇੱਕ ਤਰੀਕਾ ਤਾਂ ਹੁੰਦਾ, ਰਾਜਾ ਵੜਿੰਗ ਇਹ ਕਹਿੰਦਾ ਕਿ ਬਈ ਆਹ ਸਾਡੀ ਪਾਰਟੀ ਆ ਬੈਠੀ ਆ ਸਾਰੀ, ਠੀਕ ਹੈ, ਸਾਨੂੰ CBI ਨਹੀਂ ਚਾਹੀਦੀ, ਸਾਨੂੰ ਤੁਹਾਡੇ ਵਾਲੀ ਪੁਲਿਸ ਨਹੀਂ ਚਾਹੀਦੀ, ਸਾਨੂੰ ਤਾਂ ਅਦਾਲਤੀ ਇੱਕ ਕਮੇਟੀ ਬਣ ਕੇ ਆਵੇ, ਉਹ ਜਾਂਚ ਕਰਾਵੇ। ਸਹੀ ਗੱਲ। ਮੁੱਖ ਮੰਤਰੀ ਕਹੀ ਜਾਂਦਾ ਚੀਫ ਸੈਕਟਰੀ ਦੀ ਕਮੇਟੀ ਨੂੰ ਕਹਿਤਾ ਜੀ, ਉਹਦੀ ਉਹ ਚੀਫ ਸੈਕਟਰੀ ਕਿਵੇਂ ਕਰੂਗਾ ਇਹ ਕ੍ਰਾਈਮ ਦੇ ਮਾਮਲੇ ਚ? ਵੀ ਕਿਹਨੂੰ ਮੂਰਖ ਬਣਾ ਰਹੇ ਹੋ? ਉਹ ਜਿਹੇ ਜਿਹੇ ਮੁੱਖ ਮੰਤਰੀ ਦੇ ਫੈਸਲੇ, ਉਹ ਜਿਹੇ ਰਾਜਾ ਵੜਿੰਗ ਦੀਆਂ ਗੱਲਾਂ।
ਸਹੀ ਗੱਲ ਹੈ, ਬਿਲਕੁਲ। ਤੇ ਜਾਖੜ ਹੋਰੀ ਕਹਿੰਦੇ ਵੀ ਅਸੀਂ ਤਾਂ ਅਮਿਤ ਸ਼ਾਹ ਕੋਲ ਤੱਕ ਵੀ ਜਾਵਾਂਗੇ ਤੇ ਗਵਰਨਰ ਤੱਕ ਅਸੀਂ ਆ ਗਏ ਹਾਂ, ਅਸੀਂ ਤਾਂ ਨਹੀਂ ਹਟਦੇ। ਅਸੀਂ ਵੀ ਪਰਿਵਾਰ ਵੀ ਕਹਿ ਰਿਹਾ ਕਿ ਰਾਜਾ ਵੜਿੰਗ ਦਰੁਸਤ ਕਰੇ, ਅਸੀਂ ਸੀਬੀਆਈ ਦੀ ਮੰਗ ਕਰਾਂਗੇ। ਤੇ ਬੇਸ਼ੱਕ ਸੀਬੀਆਈ ਕਿਵੇਂ ਕੇਂਦਰ ਦਾ ਹੱਥ ਠੋਕਿਆ ਸਭ ਨੂੰ ਪਤਾ ਹੈ, ਪਰ ਉਹਦੇ ਬਾਵਜੂਦ ਵੀ ਪਰਿਵਾਰ ਵੀ ਚਾਹੁੰਦਾ ਹੈ, ਬੀਜੇਪੀ ਵੀ ਚਾਹੁੰਦੀ ਹੈ, ਤੇ ਅੱਧੇ ਕਾਂਗਰਸੀ ਵੀ ਚਾਹੁੰਦੇ ਨੇ, ਹਰਸਿਮਰਤ ਵੀ ਚਾਹੁੰਦੀ ਹੈ ਨਾ, ਤੇ ਪਰ ਭਗਵੰਤ ਮਾਨ ਨਹੀਂ ਚਾਹੁੰਦੇ। ਫਿਰ ਅਜਿਹੇ ਚ ਕੀ ਅਮਿਤ ਸ਼ਾਹ ਫੈਸਲਾ ਕਰ ਸਕਦੇ? ਸਹੀ ਹੈ। ਜੇ ਮੁੱਖ ਮੰਤਰੀ ਸਾਡਾ ਨਹੀਂ ਚਾਹੁੰਦਾ ਤਾਂ ਕੀ ਅਮਿਤ ਸ਼ਾਹ ਕੋਲੇ ਪਾਵਰ ਹੈਗੀ ਹੈ? ਤੇ ਜੇ ਉਹਦੇ ਕੋਲ ਹੈਗੀ ਹੈ ਫਿਰ ਉਹ ਡੀਕ ਕਿਉਂ ਰਿਹਾ ਕਿ 4 ਨੇ ਦਸਤਖਤ ਕੀਤੇ, ਕਿ 7 ਨੇ ਕੀਤੇ, ਕਿ 13 ਨੇ ਕੀਤੇ, ਕਿ 20 ਨਹੀਂ ਕਰਤੇ ਰਾਜ ਸਭਾ ਤੇ ਲੋਕ ਸਭਾ ਵਾਲਿਆਂ ਨੇ? ਬਿਲਕੁਲ ਜੀ। ਫਿਰ ਉਹ ਸੁਣਾ ਦੇਵੇ। ਅਸਲ ਚ ਤਾਂ ਇਹ ਫੈਸਲਾ ਹੋਊਗਾ ਜਾ ਕੇ ਅਦਾਲਤ ਚ। ਸਹੀ ਗੱਲ। ਜੇ ਜੱਜ ਸਾਹਿਬ ਨੂੰ ਲੱਗੂਗਾ ਕਿ ਪੰਜਾਬ ਪੁਲਿਸ ਸਹੀ ਕਰ ਰਹੀ ਤਾਂ ਕਹਿਣਗੇ ਠੀਕ ਹੈ ਕਰੋ। ਜੇ ਉਹਨਾਂ ਨੂੰ ਲੱਗੂਗਾ ਕਿ ਨਹੀਂ ਤਾਂ ਫਿਰ ਪਰਿਵਾਰ ਦੀ ਮੰਗ ਤੇ ਹੋ ਸਕਦਾ ਸੀਬੀਆਈ ਨੂੰ ਦੇ ਦੇਣ ਜਾਂ ਆਪਣੀ ਕੋਈ ਸਿੱਟ ਬਣਾ ਦੇਣ ਰਿਟਾਇਰ ਜੱਜਾਂ ਦੀ। ਸਹੀ ਗੱਲ ਹੈ। ਪਰ ਜਾਖੜ ਕਹਿੰਦਾ ਵੀ ਕਿ ਰਾਜਾ ਵੜਿੰਗ ਤਾਂ ਆਪਣੀ ਚਮੜੀ ਬਚਾਉਂਦਾ ਫਿਰਦਾ, ਕਿਉਂਕਿ ਮੁੱਖ ਮੰਤਰੀ ਨੇ ਕਹਿਤਾ ਕਿ ਜੀ ਦੇਖੋ ਜੀ ਇਹਦਾ ਟੱਬਰ ਇੱਕ ਨਾਂ ਲੈ ਕੇ, ਇਹਦਾ ਨਾਂ ਲੈ ਕੇ ਮਰ ਗਿਆ ਸੀ ਛਾਲ ਜੀ, ਉਹਨਾਂ ਚੋਂ ਇੱਕ ਪਤਨੀ ਮਰ ਗਈ, ਬੱਚਾ ਤੇ ਘਰ ਵਾਲਾ ਬਚ ਗਿਆ, ਉਹਨਾਂ ਨੇ ਨਾਂ ਲਿਆ ਸੀ, ਉਹਨਾਂ ਤੇ ਕਾਰਵਾਈ ਕਿਉਂ ਨਹੀਂ ਹੋਈ ਜੀ? ਭਾਈ ਕਾਰਵਾਈ ਕਰਨੀ ਕਿਹਨੇ ਸੀ? ਜੇ ਪਿਛਲੇ ਨੇ ਕੀਤੀ ਉਹ ਤੁਸੀਂ ਕਰ ਲਓ ਨਾ। ਤੁਸੀਂ ਕਰ ਦਿੰਦੇ, 4 ਸਾਲ ਹੋ ਗਏ। ਜੇ ਤੁਸੀਂ ਕਹਿੰਦੇ ਹੋ ਅਸੀਂ ਲਾਲਜੀਤ ਭੁੱਲਰ ਮਾਮਲੇ 'ਚ ਕਾਰਵਾਈ ਕੀਤੀ ਆ ਤਾਂ ਫਿਰ ਤੁਸੀਂ ਇਹਦੀਆਂ ਪਹਿਲਾਂ ਦੁਨੀਆਂ ਵੀ ਦਿਖਾਉਂਦੇ ਸੀਗੇ ਬੋਡੀ ਵਾਲੀਆਂ ਬੱਸਾਂ ਦੀਆਂ, ਤੇ ਤੁਸੀਂ ਆਪ ਹੀ ਮਾਮਲਾ ਗਣਾਈ ਜਾਂਦੇ। ਫਿਰ ਕਰ ਲਓ ਬਿਲਕੁਲ। ਕਿਉਂ ਨਹੀਂ ਕਰਦੇ? ਫਿਰ ਜੇ ਤੁਸੀਂ ਨਹੀਂ ਕਰਦੇ ਤਾਂ ਤੁਸੀਂ ਵੀ ਮਿਲੇ ਹੋ ਨਾਲ, ਤੁਹਾਡਾ ਵੀ ਕੋਈ ਕਮਿਸ਼ਨ ਸੈੱਟ ਹੋ ਗਿਆ, ਜਵਾਬ ਦਿਓ। ਕਿਉਂਕਿ ਜਾਖੜ ਤਾਂ ਬੜੇ ਗੰਭੀਰ ਆਰੋਪ ਲਾ ਰਿਹਾ। ਜਾਖੜ ਦਾ ਕਹਿੰਦਾ ਕਿ ਬਿਨਾਂ ਨੰਬਰ ਵਾਲੀ ਗੱਡੀਆਂ 'ਚ ਜਾ ਕੇ ਕਿਸੇ ਮੰਤਰੀ ਦੇ ਘਰੋਂ ਜਾ ਕੇ ਮੁਲਾਕਾਤਾਂ ਵੀ ਹੁੰਦੀਆਂ, ਕਿਸੇ ਹੋਰ ਦੇ ਫੋਨ ਤੇ ਰਾਜਾ ਵੜਿੰਗ ਨਾਲ ਗੱਲਾਂ ਵੀ ਹੁੰਦੀਆਂ। ਅੱਛਾ, ਵਾਹ, ਇਹ ਕਿਹਦੀ ਸੈਟਿੰਗ ਹੈ ਜੀ? ਦੱਸੋ ਤੇ ਦਿਓ ਜਵਾਬ। ਰਾਜਾ ਵੜਿੰਗ ਕਹਿੰਦਾ ਕਿ ਤੁਹਾਨੂੰ ਰੋਕਿਆ ਕੀ ਨਹੀਂ ਹੈ, ਮੈਂ ਤਾਂ ਆਪਣੀ ਰਾਏ ਰੱਖੀ ਆ, ਕਰਾ ਲਓ ਜਾਂਚ। ਕਹਿੰਦਾ ਸੀ ਵੀ ਮੈਂ ਰੋਕਦਾ? ਜਾਖੜ ਕਰਾ ਲਵੇ, ਜਾਖੜ ਦੀ ਬੀਜੇਪੀ ਹੈ। ਭਗਵੰਤ ਮਾਨ ਕਰਾ ਲਵੇ, ਕਹਿੰਦਾ ਜਿਹਨੇ ਕਰਾਉਣੀ ਹੈ, ਕਹਿੰਦਾ ਮੈਂ ਕੋਈ ਰੋਕਦਾ, ਮੈਂ ਤਾਂ ਆਪਣੀ ਰਾਏ ਰੱਖੀ ਹੈ। ਇਹ ਰਾਜਨੀਤਿਕ ਪੈਂਤੜੇਬਾਜ਼ੀ ਕਈ ਵਾਰ ਉਨੀ ਸਿੱਧੀ ਨਹੀਂ ਹੁੰਦੀ ਜਿੰਨੀ ਦਿਖਦੀ ਹੁੰਦੀ। ਸਹੀ ਗੱਲ। ਇਹ ਬੈਠੇ ਕਿਸੇ ਹੋਰ ਪਾਲੇ 'ਚ ਹੁੰਦੇ ਨੇ, ਚੋਲਾ ਕਿਸੇ ਹੋਰ ਦਾ ਪਾਇਆ ਹੁੰਦਾ, ਧੂਣੀ ਕਿਸੇ ਹੋਰ ਦੀ ਦਿਖਾਈ ਹੁੰਦੀ ਹੈ, ਚਿਮਟਾ ਕਿਸੇ ਹੋਰ ਦਾ ਖੜਕਾ ਰਹੇ ਹੁੰਦੇ। ਬਿਲਕੁਲ ਸਹੀ, ਬਿਲਕੁਲ ਏਦਾਂ ਹੀ ਆ ਜੀ। ਅਗਲੀ ਗੱਲ ਕਰੀਏ ਪੰਜਾਬ ਦੇ ਰਾਜ ਸਭਾ ਮੈਂਬਰਾਂ ਦੀ। ਅਮੀਰੀ ਦੇ ਮਾਮਲੇ 'ਚ ਤਾਂ ਕਹਿੰਦੇ ਇਹ ਹੀਰੋ ਆ। ਅਮੀਰ ਤਾਂ ਪਹਿਲੇ ਨੰਬਰ ਤੇ ਹੈ, ਵੀਆਈਪੀ ਟ੍ਰੀਟਮੈਂਟ ਲੈਣਾ ਹੋਵੇ, ਵੀਆਈਪੀ ਤਰੀਕੇ ਨਾਲ ਵਿਚਰਨਾ ਹੋਵੇ, ਪਹਿਲੇ ਨੰਬਰ ਤੇ ਹੈ, ਪਰ ਕੰਮ ਦੇ ਵਿੱਚ ਜ਼ੀਰੋ ਹੈ ਜੀ। ਪ੍ਰਵੀਨ ਜੀ, ਰਾਜ ਸਭਾ ਉਹ ਉੱਪਰਲਾ ਸਦਨ ਹੈ ਜਿੱਥੇ ਰਾਜਨੀਤੀ ਤੋਂ ਉੱਪਰ ਸੋਚਣ ਵਾਲੇ ਲੋਕਾਂ ਨੂੰ ਭੇਜਣ ਦੇ ਲਈ ਤੈਅ ਹੋਇਆ ਸਦਨ ਹੈ। ਬਿਲਕੁਲ ਸਹੀ, ਬਿਲਕੁਲ। ਜਿਹੜੇ ਲੋਕ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਹੋਣ, ਜਿਹੜੇ ਸਮਾਜਿਕ ਤੌਰ ਤੇ ਕੋਈ ਰੁਤਬਾ ਹੋਵੇ, ਜਿਨ੍ਹਾਂ ਦਾ ਕਿਸੇ ਖਾਸ ਵਿਧਾ ਦੇ ਵਿੱਚ ਕੋਈ ਰੁਤਬਾ ਹੋਵੇ, ਹਨਾ, ਜਿਹੜੇ ਸਮੁੱਚੀ ਕਾਇਨਾਤ, ਭਾਈਚਾਰਾ, ਸੂਬਾ, ਲੋਕਾਈ, ਉਹਨਾਂ ਸਾਰਿਆਂ ਨਾਲ ਲੈ ਕੇ ਕੋਈ ਵੱਖਰੀ ਵਿਦਵਤਾ ਰੱਖਦੇ ਹੋਣ, ਉਹਨਾਂ ਦੀ ਰਾਜ ਸਭਾ ਬਣੀ ਸੀ ਕਿ ਜਿਹੜੇ ਰਾਜਨੀਤਿਕ ਚੋਣ ਪ੍ਰਕਿਰਿਆ 'ਚ ਨਾ ਪੈਣਾ ਚਾਹੁੰਦੇ ਹੋਣ, ਕਿਸੇ ਖਾਸ ਖੇਤਰ ਦੇ ਨਿਪੁੰਨ ਹੋਣ। ਇਹ ਤੁਹਾਡੇ ਸੂਬੇ ਦੀ ਪਹਿਚਾਣ ਹੁੰਦੇ ਨੇ। ਰਾਜ ਸਭਾ 'ਚ ਜਾਣ ਵਾਲੇ ਬੰਦੇ ਬ੍ਰਾਂਡ ਹੁੰਦੇ ਨੇ ਤੁਹਾਡਾ। ਸਹੀ ਗੱਲ। ਤੇ ਦੇਖੋ ਸਾਡੇ ਕੋਲ ਏਡੇ ਦਿਮਾਗਾਂ ਵਾਲੇ ਬੰਦੇ ਹੈਗੇ ਨੇ, ਇੰਨੇ ਸੂਝ-ਬੂਝ ਵਾਲੇ ਬੰਦੇ ਹੈਗੇ ਨੇ, ਵਿਦਵਾਨ ਲੋਕ ਹੈਗੇ ਨੇ, ਪਰ ਆਹ ਕ੍ਰਾਈਟੇਰੀਆ ਕੀ ਆ? ਤੁਹਾਡਾ ਬੈਂਕ ਬੈਲੈਂਸ ਕਿੰਨਾ? ਜੀ। ਮਤਲਬ ਜਿਹੜੀਆਂ ਤਾਂ ਚੋਣਾਂ ਲੜਨੀਆਂ ਐਮਐਲਏ ਐਮਪੀ ਦੀਆਂ ਉਹ ਵੀ ਵਿਕਣਗੀਆਂ, ਰਾਜ ਸਭਾ ਵੀ ਵਿਕੇਗੀ। ਮੈਂ ਔਨ ਰਿਕਾਰਡ ਕਹਿ ਰਿਹਾ ਗੱਲ। ਜੀ। ਇਹ ਸਾਡੀਆਂ 7 'ਚੋਂ ਚੈੱਕ ਕਰਕੇ ਦੇਖ ਲਿਓ, ਜੇ ਪੌਣੇ 7 ਨਾ ਵਿਕੇ ਹੋਣ ਤਾਂ ਮੇਰਾ ਨਾਮ ਬਦਲ ਦਿਓ। ਇਸ ਵਾਰ ਦੀਆਂ ਸਾਰੀਆਂ ਸੀਟਾਂ, ਚਾਹੇ ਭਾਈ ਭਤੀਜਾ ਬਾਅਦ 'ਚ ਵਿਕੀਆਂ, ਤੇ ਚਾਹੇ ਉਹ ਪੈਸੇ ਦੀ ਥੈਲੀ ਦੇਖ ਕੇ ਵਿਕੀਆਂ, ਤੇ ਚਾਹੇ ਵੋਟਾਂ ਲਈ ਵਿਕੀਆਂ, ਸਾਰਾ ਖੇੜਾ। ਸਹੀ ਗੱਲ, ਬਿਲਕੁਲ। ਸੰਜੀਵ ਅਰੋੜਾ ਆ ਰਿਹਾ ਤੇ ਟਰਾਈਡੈਂਟ ਵਾਲਾ ਜਾ ਰਿਹਾ, ਰਜਿੰਦਰ ਗੁਪਤਾ। ਕਮਾਲ ਆ ਵੀ। ਪਹਿਚਾਣ ਕੀ ਆ ਉਹਦੀ? ਕਿ ਜੀ ਰਾਜ ਸਭਾ ਦੇ ਵਿੱਚ ਅਮੀਰਾਂ 'ਚ ਦੂਏ ਨੰਬਰ ਦਾ ਅਮੀਰ ਹੈ ਜੀ ਉਹ। ਸਹੀ ਗੱਲ। ਆਸਾਨੀ ਪਹਿਚਾਣ ਕੀ ਹੈ ਜੀ? ਕਿ ਅਮੀਰ ਹੈ ਜੀ, ਸੈਟਿੰਗ ਕਰਨੀ ਜਾਂਦਾ। ਟੈਚੀ ਚੱਕੀ ਕਹਿੰਦੇ ਬੀਜੇਪੀ ਵਾਲੇ ਪਾਸੇ ਵੀ ਫਿਰਦਾ ਸੀ, ਉਧਰ ਨਹੀਂ ਗੱਲ ਬਣੀ ਤਾਂ ਟੈਚੀ ਚੱਕ ਕੇ ਇੱਧਰ ਆ ਗਏ। ਚਲੋ, ਤੇ ਜੀ ਇਸੇ ਤਰ੍ਹਾਂ ਰਾਘਵ ਚੱਡਾ ਨੱਕ ਦਾ ਵਾਲ ਸੀ ਕੇਜਰੀਵਾਲ ਦਾ, ਤੇ ਹੁਣ ਕੇਜਰੀਵਾਲ ਰਿਹਾ ਵੀ ਹੋ ਗਿਆ, ਬਾਕੀਆਂ ਨੇ ਭੰਗੜਾ ਵੀ ਪਾ ਲਿਆ, ਉਹਨੇ ਟਵੀਟ ਵੀ ਨਹੀਂ ਕੀਤਾ। ਸਹੀ ਹੈ। ਹੁਣ ਕਿੱਥੇ ਆਓ? ਹੁਣ ਉਹ ਬੜੀਆਂ ਦੇਸ਼ ਦੀਆਂ ਗੱਲਾਂ ਕਰਦਾ ਜੀ, ਲੋਕਾਂ ਦੇ ਮਸਲਿਆਂ ਦੀਆਂ ਗੱਲਾਂ ਕਰਦਾ ਜੀ। ਉਹ 'ਚ ਪੰਜਾਬ ਦਾ ਮਸਲਾ ਕਿਹੜਾ? ਜੀ। ਸੰਦੀਪ ਪਾਠਕ ਲੱਭੇ ਹੀ ਨਹੀਂ ਕਿਤੇ ਪੰਜਾਬ ਲਈ, ਕਿਉਂਕਿ ਭੇਜਿਆ ਹੋਇਆ ਤੁਸੀਂ। ਸਹੀ ਗੱਲ ਹੈ, ਬਿਲਕੁਲ ਜੀ। ਤੋਂ ਆਹ ਰਿਕਾਰਡ ਮੇਰੇ ਕੋਲ ਰਿਪੋਰਟ ਪਈ ਆ, ਜਿਹੜੀ ਰਿਪੋਰਟ ਦੱਸਦੀ ਆ ਕਿ ਬਈ ਸਥਿਤੀ ਕੀ ਆ। ਇਹ ਹੈਗੀ ਆ ਜੀ ਐਸੋਸੀਏਸ਼ਨ ਫਾਰ ਡੈਮੋਕ੍ਰੈਟਿਕ ਰਿਫਾਰਮਸ। ਠੀਕ ਹੈ ਜੀ। ADR ਦੀ ਰਿਪੋਰਟ ਹੈ,
ਜਿਹੜੀ ਦੱਸਦੀ ਹੈ ਕਿ 7 ਸਾਡੇ ਜਿਹੜੇ ਸੰਸਦ ਮੈਂਬਰ ਨੇ ਹੂੰ ਉਹਨਾਂ ਦੀ ਕੁੱਲ ਜਾਇਦਾਦ ਰਾਜ ਸਭਾ ਦੇ ਬਾਕੀ ਸੂਬਿਆਂ ਦੀਆਂ ਸਾਰਿਆਂ ਦੀਆਂ ਜਾਇਦਾਦਾਂ ਦੇ ਮੁਕਾਬਲੇ ਸੂਬੇ ਬਾਈ ਦੂਏ ਨੰਬਰ ਦੀ ਜਾਇਦਾਦ ਹੈ। ਠੀਕ ਹੈ। ਅੱਛਾ। ਸੂਬੇ ਦੇ 7 ਰਾਜ ਸਭਾ ਮੈਂਬਰਾਂ ਦੀ ਕੁੱਲ ਜਾਇਦਾਦ 5,729 ਕਰੋੜ ਰੁਪਈਆ ਬਣਦੀ ਹੈ ਜੀ। ਠੀਕ ਹੈ। ਇਹ ਸਾਰੀ ਉਹ ਹੈ ਜਿਹੜੀ ਔਨ ਰਿਕਾਰਡ ਹੈ। ਠੀਕ ਹੈ। ਮਤਲਬ 1 ਨੰਬਰ ਵਾਲੀ ਟੈਕਸ ਬਚਾਉਣ ਦੇ ਲਈ ਕੋਈ ਖੇਲਾ ਹੋਇਆ ਹੋਵੇ, ਚੋਰੀ ਦੀ ਹੋਵੇ, 2 ਨੰਬਰ ਦੀ ਹੋਵੇ, ਸਾਨੂੰ ਨਹੀਂ ਪਤਾ। 5,729 ਕਰੋੜ ਦੀ ਜਾਇਦਾਦ ਨਾਲ ਸਾਡੇ 7 ਮੈਂਬਰ ਸੰਸਦ ਚ ਦੂਏ ਨੰਬਰ ਤੇ ਨੇ। ਠੀਕ ਹੈ। ਟੋਟਲ ਇਹਨਾਂ ਚ ਜੇ ਪ੍ਰਤੀ ਵਿਅਕਤੀ ਦੇਖਿਆ ਜਾਵੇ ਤਾਂ 5,000 ਤੋਂ ਉੱਪਰ ਜਾਇਦਾਦ ਤਾਂ ਕੱਲੀ ਉਹ ਰਜਿੰਦਰ ਗੁਪਤਾ ਦੀ ਆ 5,053 ਕਰੋੜ। 5700 ਚੋਂ 5,000 ਕੱਲੀ ਇਹਦੀ ਆ, ਇਹਦਾ ਮਤਲਬ ਬਾਕੀਆਂ ਦੀ 700 ਕਿਹਾ ਜੀ। ਸਹੀ ਹੈ। ਪਰ ਉਹ ਵੀ ਥੋੜੀ ਨਹੀਂ, 700 ਕਰੋੜ। ਤੇ ਇਹਦੀ ਜਨਾਬ ਦੀ 5,053 ਕਰੋੜ ਦੀ ਜਾਇਦਾਦ ਨਾਲ ਰਜਿੰਦਰ ਗੁਪਤਾ ਟਰਾਈਡੈਂਟ ਦੇ ਮੁਖੀ ਰਾਜ ਸਭਾ ਦੇ ਵਿੱਚ ਦੂਏ ਨੰਬਰ ਦੇ ਅਮੀਰ ਸੰਸਦ ਮੈਂਬਰ ਨੇ। ਠੀਕ ਹੈ। ਤੇ ਜੀ ਪਹਿਲੇ ਨੰਬਰ ਤੇ ਤੇਲੰਗਾਨਾ ਦਾ ਕੋਈ MP ਆਉਂਦਾ। ਫਿਰ ਬਿਕਰਮਜੀਤ ਸਿੰਘ ਸਾਨੀ 498, 500 ਕਰੋੜ ਇਹਦੀ ਆ। ਤੇ ਇਹਦੇ ਨਾਲ ਟੌਪ 10 ਚ ਇਹ ਵੀ ਆ। ਜੇ ਉਹ ਦੂਏ ਨੰਬਰ ਤੇ ਆ ਤਾਂ ਇਹ 8ਵੇਂ ਨੰਬਰ ਤੇ ਆ। ਤੇ ਇਹ ਤੋਂ ਬਿਨਾਂ ਵੀ ਜੇ ਤੁਸੀਂ ਗੱਲ ਕਰੋ ਤਾਂ ਐ ਨਹੀਂਗਾ। 91 ਕਰੋੜ ਦੀ ਜਾਇਦਾਦ ਉਹਦੀ ਵੀ ਆ, ਹੈਨਾ, ਅਸ਼ੋਕ ਕੁਮਾਰ ਮਿੱਤਲ ਦੀ, ਹੈਨਾ, ਲਵਲੀ ਵਾਲਾ। ਇਸੇ ਬਹਾਨੇ ਕਿਹਾ ਨਾ ਕਿ ਉਹ ਇਸ ਚੀਜ਼ ਲਈ ਆ। ਫਿਰ ਇਸੇ ਤਰ੍ਹਾਂ ਕ੍ਰਿਕਟਰ ਹਰਭਜਨ ਸਿੰਘ 81 ਕਰੋੜ ਹੈ, ਹੈਨਾ। ਕ੍ਰਿਕਟ ਲਈ ਬਹੁਤ ਕੁਝ ਕੀਤਾ ਹੋਣਾ, ਪੰਜਾਬ ਨੇ ਕੀ ਕੀਤਾ ਦੱਸਿਆ ਸਹੀ, ਹੈਨਾ। ਫਿਰ ਸੰਦੀਪ ਪਾਠਕ ਲਓ ਜੀ 4 ਕਰੋੜ, ਇਹ ਕਾਗਜੀ ਉਹ ਹੈ, ਹੈਨਾ। ਰਾਘਵ ਚੱਡਾ 36 ਲੱਖ ਹੈ। ਤੇ ਜੇ ਅਮੀਰੀ ਚ ਟੌਪ ਤੇ ਆ, ਅਸੀਂ ਗਰੀਬੀ ਚ ਵੀ ਆ ਜੀ, ਹੈਨਾ। ਸੰਤ ਬਲਬੀਰ ਸਿੰਘ ਸਿੰਚੇਵਾਲਾ ਹੋਰਾਂ ਦੀ ਕਹਿੰਦੇ 3 ਲੱਖ ਦੀ ਉਹ ਜਾਇਦਾਦ ਸਾਹਮਣੇ ਆਈ ਹੈ। ਮਤਲਬ ਉਹਨਾਂ ਦੀ ਨਿੱਜੀ ਤੌਰ ਤੇ ਹੋ ਸਕਦਾ ਇੰਨੀ ਹੋਵੇ, ਉਹ ਆਪ ਇਸੇ ਦੀ ਹੋ ਸਕਦਾ, ਡੇਰਾ ਨਹੀਂ, ਗਰੀਬ ਹੈਗਾ, ਸਭ ਨੂੰ ਪਤਾ। ਬਿਲਕੁਲ, ਹੈਨਾ। ਚਲੋ, ਪਰ ਹੁਣ ਇਹਦਾ ਦੂਸਰਾ ਪਹਿਲੂ ਇਹ ਵੀ ਆ ਕਿ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਅਸੀਂ ਨੌਜਵਾਨੀ ਦੇ ਵਿੱਚ ਵੀ ਰਾਘਵ ਚੱਡਾ ਕਹਿੰਦੇ ਜੀ 33 ਸਾਲ ਦਾ। ਠੀਕ ਹੈ। ਇਸ ਲਈ ਉਹ ਸਭ ਤੋਂ ਨੌਜਵਾਨ ਰਾਜ ਸਭਾ ਮੈਂਬਰ ਵੀ ਸਾਡਾ ਹੀ ਹੈ। ਤੇ ਪਰ 29% ਅਪਰਾਧਿਕ ਮਾਮਲਿਆਂ ਚ ਵੀ ਅਸੀਂ ਘਿਰੇ। 29% ਦਾ ਮਤਲਬ ਜੇ 7 ਚੋਂ ਵੀ ਲਾਈਏ ਤਾਂ 2.5 ਤੋਂ 3 ਬਣਦੇ ਆ। ਸਹੀ ਹੈ। ਇਹਦਾ ਮਤਲਬ ਇਹ ਵੀ ਮਾਮਲੇ ਹੈਗਾ ਸਾਡੇ ਤੇ। ਸੋ ਇਸ ਲਈ ਸਾਡੇ ਕੰਮ ਗਣਾਉਣ ਨੂੰ ਕੁਝ ਨਹੀਂ ਹੈ ਕਿ ਪੈਸੇ ਗਿਣਨ ਨੂੰ ਹੈਗੇ। ਬਿਲਕੁਲ ਜੀ, ਪੈਸੇ ਗਿਣਨ ਨੂੰ ਹੈਗੇ ਨੇ। ਜਾਂਦਿਆਂ ਦੀ ਗੱਲ ਕਰੀਏ ਸ਼ਰਮਾ ਜੀ, ਕੌਮਾਂਤਰੀ ਮਾਮਲੇ ਦੀ ਇਸ ਟਾਈਮ ਦਾ ਸਭ ਤੋਂ ਵੱਡਾ ਮਾਮਲਾ ਜੰਗ ਹੈ। ਜੰਗ ਤੇ ਸਮਝੌਤੇ ਦੀ ਜਦੋਂ ਗੱਲ ਕਰਦੇ ਆ, ਕਹਿੰਦੇ ਟਰੰਪ ਤਾਂ ਕਾਹਲ ਦੇ ਵਿੱਚ ਨੇ ਤੇ ਮੋਦੀ ਘਬਰਾਹਟ ਦੇ ਵਿੱਚ ਨੇ। ਦੇਖੋ, ਟਰੰਪ ਇਸ ਇਹ ਕੋਸ਼ਿਸ਼ ਕਰ ਰਹੇ ਕਿ ਕਿਸੇ ਤਰ੍ਹਾਂ ਸਮਝੌਤਾ ਹੋ ਜਾਵੇ। ਉਹ ਇੱਕ ਪਾਸੇ ਇਹ ਵੀ ਦਮ ਭਰਦੇ ਨੇ ਵਾਈਟ ਹਾਊਸ ਦੇ ਬਾਹਰ ਪ੍ਰੈਸ ਕਾਨਫਰੰਸ ਕਰਕੇ ਕਿ ਜੀ ਅਸਾਂ ਜੰਗ ਜਿੱਤੀ ਬੈਠੇ ਆ, ਅਸਰ ਆ ਗਿਆ ਸਮਝੌਤੇ ਤੇ ਇਰਾਨ। ਉਹ ਕਹਿੰਦਾ ਕਿ ਠੀਕ ਹੈ ਜੀ, ਪਰਮਾਣੂ ਦੇ ਲਈ ਕੁਝ ਨਹੀਂ ਕਰੂਗਾ, ਜੀ ਨਹੀਂ ਕਰੂਗਾ, ਉਹ ਨਹੀਂ ਕਰੂਗਾ, ਬਸ ਹੋ ਗਈ ਜੀ ਗੱਲ। ਦੂਸਰੇ ਪਾਸੇ ਪਾਕਿਸਤਾਨ ਵਰਗੇ ਮੁਲਕ ਨੂੰ ਕਹਿੰਦੇ ਜੀ ਭੇਜਤਾ 15 ਸੂਤਰੀ ਫਾਰਮੂਲਾ ਦੇ ਕੇ ਕਿ ਲਓ ਜੀ ਕਰਿਓ ਸਮਝੌਤਾ। ਤੇ ਇੱਧਰ ਟਰੰਪ ਦੀਆਂ ਗੱਲਾਂ ਫੋਨ ਤੇ ਨਰਿੰਦਰ ਮੋਦੀ ਨਾਲ ਵੀ ਹੁੰਦੀਆਂ ਨੇ, ਕਿਉਂਕਿ ਅਸਲ ਦੇ ਵਿੱਚ ਇਰਾਨ ਵਾਲਾ ਉਹ ਰਾਹ ਚਲਾਉਣ ਦੇ ਵਿੱਚ ਕਾਮਯਾਬ ਨਹੀਂ ਹੋਏ ਤੇ ਉੱਥੇ ਆ ਕੇ ਮਤਲਬ ਕਿ ਹੁਣ ਇਹ ਹਾਰਦੇ ਜਾਂ ਫਸੇ ਨਜ਼ਰ ਆਉਂਦੇ ਨੇ। ਜੀ ਜੀ। ਇਜ਼ਰਾਈਲ ਮੈਨੂੰ ਲੱਗਦਾ ਹੁਣ ਟਰੰਪ ਦੀ ਮੰਨਣੋਂ ਇਨਕਾਰੀ ਹੋ ਗਿਆ, ਉਸ ਮਾਮਲੇ ਦੇ ਵਿੱਚ ਵੀ ਵਿਗਾੜ ਪੈ ਗਿਆ। ਇਹ ਸਾਰੀ ਸਥਿਤੀ ਚ ਫੋਨ ਤੇ ਗੱਲਾਂ ਮੋਦੀ ਨਾਲ ਤੇ ਸਮਝੌਤੇ ਦੇ ਲਈ ਪਾਕਿਸਤਾਨ ਤੇ ਯਕੀਨ, ਤੇ ਫਿਰ ਹਿਸਾਬ ਲਾ ਲਓ ਜੀ ਕਿੱਥੇ ਖੜਾ ਵਿਸ਼ਵ ਗੁਰੂ। ਜੀ ਜੀ। ਅੰਦਾਜ਼ਾ ਤਾਂ ਲਾਓ ਨਾ। ਤੇ ਤੁਹਾਨੂੰ 24ਵੇਂ 25ਵੇਂ ਦਿਨ ਜਾ ਕੇ ਪਤਾ ਲੱਗਦਾ ਕਿ ਹਾਂ ਅਸੀਂ ਤਾਂ ਫਸ ਗਏ ਜੀ। ਫਿਰ ਤੁਸੀਂ ਲੋਕ ਸਭਾ 'ਚ ਵੀ ਗੱਲ ਰੱਖਣ ਆਉਂਦੇ, ਰਾਜ ਸਭਾ 'ਚ ਹੀ ਰੱਖਣ ਆਉਂਦੇ। ਫਿਰ ਤੁਸੀਂ ਕਹਿੰਦੇ ਹੋ ਦੇਸ਼ 'ਚ ਸਥਿਤੀ ਐਸੀ ਚਿੰਤਾਜਨਕ ਹੈ। ਸਰਕਾਰਾਂ ਦਾ ਕੰਮ ਲੋਕਾਂ ਦਾ ਫਿਕਰ ਘਟਾਉਣਾ ਹੁੰਦਾ ਕਿ ਵਧਾਉਣਾ ਹੁੰਦਾ। ਪ੍ਰਧਾਨ ਮੰਤਰੀ ਜੀ ਕਹਿੰਦੇ ਬਸ ਅਸੀਂ ਕਰੋਨਾ ਨਾਲ ਵੀ ਨਜਿੱਠ ਲਿਆ, ਅਸੀਂ ਨਾ ਨਜਿੱਠ ਲਾਂਗੇ। ਮਤਲਬ ਲੋਕਾਂ ਨੂੰ ਡਰ ਪੈ ਗਿਆ ਕਿ ਲੈ ਵੀ ਕਿਤੇ ਲੋਕਡਾਊਨ ਲੱਗਣ ਵਾਲਾ। ਠੀਕ ਹੈ ਜਨਾਬ, ਲਾਈਨਾਂ ਲੱਗੀਆਂ ਪੰਪਾਂ ਦੇ ਪ੍ਰਧਾਨ ਮੰਤਰੀ ਦੇ ਇਹਨਾਂ 2 ਬੋਲਾਂ ਨਾਲੇ, ਹੈ ਨਾ। ਹਫੜਾ ਦਫੜੀ ਮਚ ਗਈ, ਲੁੱਟ ਖੋ ਸਿਲੰਡਰਾਂ ਦੀ ਹੋਣ ਲੱਗ ਪਈ ਜੀ। ਇਹ ਲੋਕ ATM ਚੋਂ ਪੈਸੇ ਕਢਾ ਕੇ ਘਰਾਂ 'ਚ ਰੱਖਣ ਲੱਗ ਪਏ ਤੇ ਇਹ ਸਥਿਤੀ। ਸੋ ਇਸ ਲਈ ਤੁਸੀਂ ਘਬਰਾਹਟ ਚੋਂ ਤੁਹਾਡਾ ਹੁਣ ਸੰਭਲ ਨਹੀਂ ਰਿਹਾ। ਜਿਹੜਾ ਕੰਮ ਤੁਹਾਡਾ ਜੰਗ ਤੋਂ ਚੌਥੇ 5ਵੇਂ ਦਿਨ ਹੋਣਾ ਚਾਹੀਦਾ ਸੀ, ਸਰਬ ਪਾਰਟੀ ਬੈਠਕ, ਉਹ ਤੁਸੀਂ 25ਵੇਂ 26ਵੇਂ ਦਿਨ ਕਰ ਰਹੇ ਹੋ। ਤੇ ਉੱਥੇ ਵੀ ਤੁਸੀਂ ਕਹਿੰਦੇ ਮੈਂ ਨਹੀਂ ਜਾਊਂਗਾ, ਤੇ ਉੱਥੇ ਮੈਂ ਰਾਜਨਾਥ ਭੇਜੂਗਾ। ਪਰ ਉਹਦੀ ਧਿਰ ਦਾ ਲੀਡਰ ਕਹਿੰਦਾ ਮੇਰੇ ਲਈ ਕੇਰਲਾ ਜ਼ਰੂਰੀ ਹੈ, ਮੈਂ ਤਾਂ ਕੇਰਲਾ ਜਾਊਂਗਾ, ਮੈਂ ਨਹੀਂ ਉੱਥੇ ਆਊਂਗਾ। ਤੇ ਫਿਰ ਅੰਦਾਜ਼ਾ ਲਾ ਲਓ ਨਾ ਲੀਡਰਾਂ ਲਈ ਲੋਕ ਕਿੰਨੇ ਕੁ ਅਹਿਮੀਅਤ ਰੱਖਦੇ ਨੇ, ਤੇ ਜਾਂ ਦੇਸ਼ ਦਾ ਇਹ ਮਸਲਾ, ਇਹ ਮੁਸ਼ਕਲ ਕਿੰਨੀ ਕੁ ਅਹਿਮੀਅਤ ਰੱਖਦਾ, ਇੱਥੋਂ ਅੰਦਾਜ਼ਾ ਲੱਗਦਾ। ਸਹੀ ਗੱਲ ਹੈ ਜੀ, ਬਿਲਕੁਲ
ਜਦੋਂ ਦੱਸਣ ਦਾ ਕੁਛ ਲੋਕਾਂ ਨੂੰ ਟਾਈਮ ਹੁੰਦਾ ਉਦੋਂ ਮੋਦੀ ਸਾਹਿਬ ਕੁਛ ਨਾ ਕੁਛ ਨਵਾਂ ਨਾਟਕ ਕੋਈ ਪ੍ਰਪੰਚ ਰਚ ਦਿੰਦੇ ਆ ਜੀ। ਉਦੋਂ ਮਤਲਬ ਇਹ 'ਚ ਕੋਈ ਜ਼ਿੰਮੇਵਾਰੀ ਥੋੜ੍ਹਾ ਨੇਸ਼ਨ ਪ੍ਰਤੀ। ਲੋਕ ਤੁਹਾਡੇ ਮਗਰ ਲੱਗੀ ਜਾਂਦੇ, ਲੋਕਾਂ ਨੂੰ ਲੱਗਦਾ ਕਿ ਚਲੋ ਇਹੀ ਠੀਕ ਆ, ਹੋਰ ਤਾਂ ਚਲੋ ਨਹੀਂ ਉਹਨਾਂ ਨੂੰ ਕੋਈ ਚੰਗਾ ਲੱਗਦਾ। ਲੋਕ ਨੋਟਬੰਦੀ ਤੋਂ ਬਾਅਦ ਵੀ, ਜਿਵੇਂ ਆਪਾਂ ਆਫ ਦੀ ਰਿਕਾਰਡ ਵੀ ਗੱਲ ਕਰ ਰਹੇ ਸੀ, ਵੀ ਨੋਟਬੰਦੀ 'ਚ ਵੀ ਲੋਕਾਂ ਨੇ ਠੋਕਰਾਂ ਖਾ ਲਈਆਂ, ਕਰੋਨਾ 'ਚ ਵੀ ਖਾ ਲਈਆਂ, ਮੁੜ ਘੁੜ ਕੇ ਫੇਰ ਉੱਥੇ ਹੀ ਆ ਜਾਂਦੇ ਆ ਜੀ। ਸ਼ਰਮਾ ਜੀ, ਇਹਨਾਂ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਧੰਨਵਾਦ ਜੀ। ਸਤਿ ਸ੍ਰੀ ਅਕਾਲ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ। ਇਸੇ ਤਰ੍ਹਾਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।